ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜ ਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜੀ ਆ ਅੱਜ ਦੇ ਦਿਨ ਗੱਲਬਾਤ ਤੁਹਾਡੀ ਕਰਵਾਉਂਦੇ ਹਾਂ ਸੁਸ਼ੀਲ ਦੋਸਾਂਝ ਜੀ ਦੇ ਨਾਲ। ਸਾਡੇ ਨਾਲ ਚੰਡੀਗੜ੍ਹ ਸਟੂਡੀਓਜ਼ ਤੋਂ ਇਸ ਟਾਈਮ ਜੁੜ ਚੁੱਕੇ ਨੇ ਸੁਸ਼ੀਲ ਦੋਸਾਂਝ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਬਹੁਤ ਮਿਹਰਬਾਨੀ ਰਾਜ ਕਰਨਵੀਰ ਸਿੰਘ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦੋਸਾਂਝ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ। ਪਿਆਰ ਦੋਸਤੋ, ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਚੰਡੀਗੜ੍ਹ ਸਟੂਡੀਓ ਤੋਂ ਤੁਹਾਡੇ ਰੂਬਰੂ ਆ। ਇਹਨਾਂ ਦਿਨਾਂ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਜਿਹੜਾ ਘਟਨਾ ਚੱਕਰ ਹੈ, ਸਿਆਸੀ ਘਟਨਾ ਚੱਕਰ, ਉਹ ਬਦਲ ਰਿਹਾ ਹੈ। ਖਾਸ ਤੌਰ ਦੇ ਉੱਤੇ ਦਿੱਲੀ ਸਾਰਿਆਂ ਦੀ ਨਜ਼ਰਾਂ ਲੱਗੀਆਂ ਹੋਈਆਂ ਨੇ ਕਿ ਦਿੱਲੀ 'ਚ ਕੀ ਹੋਣ ਜਾ ਰਿਹਾ ਹੈ। ਸੋ ਅੱਜ ਦੀ ਸਾਡੀ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਮੁੱਖ ਤੌਰ ਦੇ ਉੱਤੇ ਦਿੱਲੀ ਦੇ ਵਿੱਚ ਹੋਣ ਜਾ ਰਹੀਆਂ 7 ਫਰਵਰੀ ਨੂੰ ਜਿਹੜੀਆਂ ਚੋਣਾਂ ਹੈ ਉਹਦੇ ਸੰਦਰਭ 'ਚ ਗੱਲਾਂ ਕਰਾਂਗੇ। ਕੁਝ ਪੰਜਾਬ ਦੀ ਸਿਆਸਤ ਬਾਰੇ ਵੀ ਜ਼ਿਕਰ ਹੋਏਗਾ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਦੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਰਾਜ ਕਰਨਵੀਰ ਜੀ। ਸਾਡੇ ਆਪਣੇ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਉਹਨਾਂ ਦਾ ਫੋਨ ਨੰਬਰ 408 272 2500 408 272 2500। ਚਰਨਜੀਤ ਸਿੰਘ ਜੀ, ਮੰਜਲ ਭਰਾ ਦਲੀਪ ਸਿੰਘ, ਅਵਤਾਰ ਸਿੰਘ, ਰਜਿੰਦਰ ਕੌਰ ਜੀ, ਰਜਿੰਦਰ ਕੁਮਾਰ ਜੀ, ਹਰਕੇਵਲ ਸਿੰਘ, ਰਵਿੰਦਰ ਕੌਰ ਅਟਵਾਲ, ਗੁਰਦੀਪ ਸਿੰਘ ਵਿਰਦੀ ਅਤੇ ਗੁਰਜੀਤ ਸਿੰਘ ਚਾਂਪੁਰ ਜੀ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ 408 722 7698 408 722 7698 ਦੇ ਉੱਤੇ। ਅਤੇ ਜੀ ਸੁਸ਼ੀਲ ਜੀ, ਆਪਣੀ ਗੱਲਬਾਤ ਦਾ ਜਿਹੜਾ ਸਿਲਸਿਲਾ ਦਿੱਲੀ ਚੋਣਾਂ ਨੂੰ ਹੀ ਮੁੱਖ ਰੱਖਦੇ ਹੋਏ ਆਪਾਂ ਸ਼ੁਰੂਆਤ ਕਰਦੇ ਹਾਂ। ਇਸ ਟਾਈਮ ਦਿੱਲੀ ਚੋਣਾਂ ਦੇ ਬਾਰੇ ਜਿਹੜੀ ਆਪਾਂ ਕਹੀਏ ਵੀ ਲੇਟੈਸਟ ਅਪਡੇਟ ਜਿਹੜੀ ਹੈ ਜੀ ਕੀ ਹੈਗੀ ਆ? ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ ਜਿਹੜਾ ਘਟਨਾ ਚੱਕਰ ਆ ਬਹੁਤ ਤੇਜ਼ੀ ਦੇ ਨਾਲ ਜਿਹੜਾ ਤਬਦੀਲ ਹੁੰਦਾ ਨਜ਼ਰ ਆ ਰਿਹਾ ਆ। ਇੱਕ ਪਾਸੇ ਜਿਹੜੇ ਆ ਪੈਸੇ ਨੂੰ ਲੈ ਕੇ, ਡੋਨੇਸ਼ਨਸ ਨੂੰ ਲੈ ਕੇ ਇੱਕ ਪਾਰਟੀਆਂ ਦੂਜੇ ਪਾਰਟੀ ਦੇ ਉੱਤੇ ਜਿਹੜੀ ਦੂਸ਼ਣਬਾਜ਼ੀ ਆ ਉਹ ਕਰਨੀਆਂ ਜਿਹੜੀਆਂ ਕਰ ਰਹੀ ਆ, ਖਾਸ ਕਰਕੇ ਭਾਜਪਾ ਵਾਲੇ ਜਿਨ੍ਹਾਂ ਦਾ ਆਪਣਾ 70% ਕਹਿੰਦੇ ਆ ਜੀ ਜਿਹੜਾ ਪੈਸਾ ਆ ਉਹ ਅਨਨੋਨ ਸੋਰਸਿਸ, ਇਹ ਨਹੀਂ ਪਤਾ ਲੱਗ ਰਿਹਾ ਵੀ ਕਿਹਦੇ ਕੋਲੋਂ ਆਇਆ ਆ, ਤੇ ਉਹ ਆਮ ਆਦਮੀ ਪਾਰਟੀ ਦੇ ਉੱਤੇ ਇਸ ਤਰੀਕੇ ਦੀ ਦੂਸ਼ਣਬਾਜ਼ੀ ਕਰ ਰਹੇ ਆ ਵੀ ਉਹਨਾਂ ਦੇ ਉੱਤੇ ਜਿਹੜੇ ਪੈਸੇ ਲੈਣ ਦਾ ਮਾਮਲਾ ਆ ਉਹ ਗਲਤ ਆ, ਉਹਨਾਂ ਨੇ ਉਸ ਦੇ ਵਿੱਚ ਪਾਰਦਰਸ਼ਤਾ ਨਹੀਂ ਰੱਖੀ। ਸੋ ਇਹ ਪੂਰਾ ਮਾਮਲਾ ਜਿਹੜਾ ਕੀ ਹੈਗਾ ਆ? ਰਾਜ ਕਰਨਵੀਰ ਜੀ, ਮਸਲਾ ਇਹ ਹੈ ਕਿ ਦਿੱਲੀ ਜਿਹੜੀ ਹੈ ਬਹੁਤ ਮਹੱਤਵਪੂਰਨ ਹੈ ਇਸ ਵੇਲੇ ਭਾਰਤੀ ਜਨਤਾ ਪਾਰਟੀ ਵਾਸਤੇ, ਕਿਉਂਕਿ ਆਮ ਭਾਵਨਾ ਜਿਹੜੀ ਹੈ ਲੋਕਾਂ ਦੇ ਵਿੱਚ ਪੈਦਾ ਕਰਨ ਦੀ ਕੋਸ਼ਿਸ਼ ਜਿਹੜੀ ਭਾਰਤੀ ਜਨਤਾ ਪਾਰਟੀ ਇਸ ਵੇਲੇ ਕਰ ਰਹੀ ਹੈ ਵੀ ਜੇ ਕੇਂਦਰ ਦੇ ਵਿੱਚ BJP ਦੀ ਸਰਕਾਰ ਹੈ ਤੇ ਫਿਰ ਜੇ ਸਟੇਟ 'ਚ ਵੀ BJP ਦੀ ਸਰਕਾਰ ਹੋਊਗੀ ਤਾਂ ਲੋਕਾਂ ਨੂੰ ਲਾਭ ਮਿਲੇਗਾ ਜੀ। ਤੇ ਇਹ ਇੱਕ ਲੌਜਿਕ ਜਿਹੜਾ ਇਹ ਆਮ ਤੌਰ 'ਤੇ ਦਿੱਤਾ ਜਾਂਦਾ, ਹਮੇਸ਼ਾ ਹੀ ਦਿੱਤਾ ਜਾਂਦਾ ਵੀ ਜਿਹੜੀ ਮਤਰੇਈ ਮਾਂ ਹੈ ਨਾ ਜੀ, ਉਹ ਤਾਂ ਉਸ ਹਿਸਾਬ ਦੇ ਨਾਲ ਤੁਹਾਡਾ ਪਾਲਣ ਪੋਸ਼ਣ ਨਹੀਂ ਕਰਦੀ। ਯਾਨੀ ਉਹ ਪੇਸ਼ ਹੀ ਕਰਨਾ ਚਾਹੁੰਦੇ ਆ ਭਾਰਤੀ ਜਨਤਾ ਪਾਰਟੀ ਵਾਲੇ ਵੀ ਜੇ ਤੁਸੀਂ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਬਣਾ ਦਿੱਤੀ ਤਾਂ ਫਿਰ ਤੁਹਾਨੂੰ ਕੱਖ ਨਹੀਂ ਮਿਲਣਾ ਜੀ। ਤੇ ਇਹਦਾ ਇੱਕ ਹੱਦ ਤੱਕ ਥੋੜ੍ਹਾ ਬਹੁਤ ਅਸਰ ਤੁਸੀਂ ਇਹ ਕਹਿ ਸਕਦੇ ਹੋ ਭਾਰਤੀ ਜਨਤਾ ਪਾਰਟੀ ਦਾ ਇੱਕੋ ਇੱਕ ਲੌਜਿਕ ਉਹਦੇ ਕੋਈ ਬਚਿਆ। ਬਾਕੀ ਸਾਰੇ ਖੇਤਰਾਂ ਦੇ ਵਿੱਚ, ਸਾਰੇ ਮਾਮਲਿਆਂ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਪਛੜ ਗਈ ਹੈ ਜੀ। ਹੁਣ ਇਹ ਫਿਕਰਮੰਦੀ ਦਾ ਵਿਸ਼ਾ ਉਹਦੇ ਵਾਸਤੇ ਵੀ ਜੇ ਪਿਛਲੇ 7-8-9 ਮਹੀਨੇ ਤੋਂ ਦੇਸ਼ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ BJP ਦੀ ਸਰਕਾਰ ਹੈ ਤੇ ਦਾਅਵੇ ਇਹ ਕੀਤੇ ਜਾ ਰਹੇ ਹੈ ਕਿ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਨੇ ਸਾਰੇ ਦੇਸ਼ ਦੇ ਵਿੱਚ ਇੱਕ ਲਹਿਰ ਪੈਦਾ ਕਰ ਦਿੱਤੀ ਹੈ ਭਾਰਤੀ ਜਨਤਾ ਪਾਰਟੀ ਦੇ ਪੱਖ ਦੇ ਵਿੱਚ। ਤੇ ਉਹ ਜਿਹੜੇ ਨਤੀਜੇ ਵੀ ਆਏ ਆ ਹਰਿਆਣੇ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ, ਰਾਜਸਥਾਨ ਤੱਕ, ਤੇ ਉਹਨਾਂ ਨਤੀਜਿਆਂ ਨੇ ਵੀ ਲਾਜ਼ਮੀ ਤੌਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਤੇ RSS ਨੂੰ ਖੁਸ਼ ਕੀਤਾ ਹੋਇਆ ਸੀ ਤੇ ਲੋਕਾਂ 'ਚ ਇੱਕ ਭਰਮ ਜਿਹਾ ਪੈਦਾ ਕਰ ਦਿੱਤਾ ਗਿਆ ਸੀ ਕਿ ਨਰਿੰਦਰ ਮੋਦੀ ਦੀ ਹਵਾ ਚੱਲ ਰਹੀ ਹੈ। ਪਰ ਦਿੱਲੀ ਦੇ ਲੋਕਾਂ ਨੇ ਉਸ ਹਵਾ ਦਾ ਜਿਹੜਾ ਆ ਉਹ ਸੱਚ ਸਾਹਮਣੇ ਲਿਆਉਣ ਦਾ ਤਹੀਆ ਕਰ ਲਿਆ ਲੱਗਦਾ ਹੈ। ਇਹ ਨਹੀਂ ਕਿਹਾ ਵੀ ਤਹੀਆ ਕਰ ਲਿਆ ਲੱਗਦਾ, ਕਿਉਂਕਿ ਜਿੰਨੇ ਵੀ ਸਰਵੇ ਵਗੈਰਾ ਆ ਰਹੇ ਆ ਉਹ ਸਾਰੇ ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ ਜਾ ਰਹੇ ਆ। ਇਸ ਤੋਂ ਪਹਿਲਾਂ ਕਿ ਉਹ ਸਰਵੇਆਂ ਦਾ ਅਸੀਂ ਜ਼ਿਕਰ ਕਰੀਏ, ਜਿਹੜਾ ਮਸਲਾ ਇਸ ਵੇਲੇ ਤੁਸੀਂ ਉਠਾ ਰਹੇ ਸੀ ਜਿਹੜਾ ਡੋਨੇਸ਼ਨ ਦਾ ਆ ਜਾਂ ਫੰਡਸ ਦਾ ਮਸਲਾ ਆ, ਤੇ ਇੱਕ ਸੱਚ ਤਾਂ ਇਹ ਹੈ ਵੀ ਭਾਰਤੀ ਜਨਤਾ ਪਾਰਟੀ
ਤੇ ਕਾਂਗਰਸ ਪਾਰਟੀ ਜਿਹੜੀਆਂ ਦੋ ਵੱਡੀਆਂ ਪਾਰਟੀਆਂ, ਇਹਨਾਂ ਪਾਰਟੀਆਂ ਦੇ ਫੰਡਸ ਜਿਹੜੇ ਆਉਂਦੇ ਆ ਇਹਨਾਂ ਕੋਲ, ਚੋਣ ਫੰਡ ਕਹਿ ਲਓ ਜਾਂ ਉਹਦਾ ਫੰਡਸ ਆਉਂਦੇ ਆ, ਉਹਨਾਂ 'ਚ ਕਦੇ ਵੀ ਨਾ ਤਾਂ ਕਦੀ ਪਾਰਦਰਸ਼ਤਾ ਰਹੀ ਹੈ, ਨਾ ਕੋਈ ਪਾਰਦਰਸ਼ਤਾ ਰਹਿਣ ਦੀ ਉਮੀਦ ਹੈ। ਤੇ ਇਹ ਪਾਰਟੀਆਂ ਜੇ ਇੱਕ ਕੱਲ ਬਣੀ ਜਿਹੜੀ ਪਾਰਟੀ ਆਮ ਆਦਮੀ ਪਾਰਟੀ, ਉਹਦੇ ਉੱਤੇ ਇਲਜ਼ਾਮ ਲਾਉਣ ਕਿ ਲਓ ਜੀ ਇਹਨਾਂ ਨੇ ਫੰਡਸ ਜਿਹੜੇ ਲਏ ਆ ਉਹ ਗੈਰ ਕਾਨੂੰਨੀ ਆ ਜਾਂ ਫਰਜ਼ੀ ਕੰਪਨੀਆਂ ਤੋਂ ਲਏ ਆ, ਤਾਂ ਇਹ ਉੱਦਾਂ ਹੀ ਸੰਗ ਆਉਂਦੀ ਹੈ ਵੀ ਘੱਟੋ ਘੱਟ ਤੁਸੀਂ ਅੱਜ ਤੱਕ 67 ਸਾਲਾਂ ਦੀ ਆਜ਼ਾਦੀ ਦੇ ਵਿੱਚ ਕਾਂਗਰਸ ਪਾਰਟੀ ਨੇ ਵੀ, ਉਸ ਤੋਂ ਬਾਅਦ RSS ਜਾਂ RSS ਤੋਂ ਬਾਅਦ ਜਿਹੜੀ ਇਹਦਾ ਰਾਜਨੀਤਿਕ ਵਿੰਗ ਬਣੀ ਭਾਰਤੀ ਜਨਤਾ ਪਾਰਟੀ, ਇਹਨਾਂ ਨੇ ਅੱਜ ਤੱਕ ਕਿਹੜੀ ਪਾਰਦਰਸ਼ਤਾ ਜਿਹੜੀ ਫੰਡਸ ਦੇ ਵਿੱਚ ਵਰਤੀ ਹੈ। ਸੋ ਇਹ ਜਿਹੜੀ ਚੀਜ਼ ਹੈ ਬੜੀ ਇੰਪੋਰਟੈਂਟ ਹੈ। ਦੂਜੀ ਗੱਲ ਹੈ ਕਿ ਜੇ ਸੱਚਮੁੱਚ ਆਮ ਆਦਮੀ ਪਾਰਟੀ ਦੇ ਉੱਤੇ ਦੋਸ਼ ਸਾਬਤ ਹੁੰਦੇ ਹੈ ਤੇ ਇਹਦੇ 'ਚ ਅਰਵਿੰਦ ਕੇਜਰੀਵਾਲ ਨੇ ਸਾਫ਼ ਗੱਲ ਕਹਿਤੀ। ਅਰਵਿੰਦ ਕੇਜਰੀਵਾਲ ਇਹ ਕਹਿੰਦੇ ਹੈ ਵੀ ਜੇ ਇਹਦੇ 'ਚ ਰੱਤੀ ਭਰ ਵੀ ਸੱਚ ਹੈ ਵੀ ਜਿਹੜੇ ਫਾਈਨਾਂਸ ਮਿਨਿਸਟਰ ਸਾਡੇ ਅਰੁਣ ਜੇਟਲੀ ਹੈ, ਜਿਹੜੇ ਉਹ ਦੋਸ਼ ਲਾ ਰਹੇ ਹੈ ਹਵਾਲਾ ਨਾਲ ਪੈਸਿਆਂ ਦੇ ਦੋਸ਼ ਜਿਹੜੇ ਲਾ ਰਹੇ ਹੈ, ਜੇ ਇਹਦੇ 'ਚ ਰੱਤੀ ਭਰ ਵੀ ਸੱਚਾਈ ਹੈ ਤੇ ਸਰਕਾਰ ਮੈਨੂੰ ਗ੍ਰਿਫਤਾਰ ਕਰ ਲਵੇ। ਹੁਣ ਇਸ ਤੋਂ ਵੱਡੀ ਗੱਲ ਕੋਈ ਨਹੀਂ। ਅਸੀਂ ਵੀ ਇਹ ਗੱਲ ਕਹਿੰਦੇ ਹਾਂ ਵੀ ਅਰਵਿੰਦ ਕੇਜਰੀਵਾਲ ਜਾਂ ਉਹਦੀ ਪਾਰਟੀ ਦੇ ਖਿਲਾਫ ਜੇ ਫੰਡਿੰਗ ਗਲਤ ਤਰੀਕੇ ਨਾਲ ਲੈਣ ਦੇ ਇਲਜ਼ਾਮ ਹੈਗੇ ਆ ਤਾਂ ਭਾਈ ਵਿਦ ਪ੍ਰੂਫ ਉਹ ਪੇਸ਼ ਕੀਤੇ ਜਾਣੇ ਚਾਹੀਦੇ ਆ ਜੀ, ਉਹ ਸਬੂਤਾਂ ਦੇ ਨਾਲ ਪੇਸ਼ ਕੀਤੇ ਜਾਣ। ਦੱਸੋ ਭਾਈ, ਫੈਕਟ ਤਾਂ ਹੋਣ, ਫੈਕਟ ਕੋਈ ਹੈ ਨਹੀਂ, ਹਵਾ 'ਚ ਗੱਲ ਕਰਨ ਦਾ ਕੋਈ ਫਾਇਦਾ ਨਹੀਂ। ਇਹ ਅਸਲ ਦੇ ਵਿੱਚ ਹਤਾਸ਼ਾ ਆ, ਇਹ ਭਾਰਤੀ ਜਨਤਾ ਪਾਰਟੀ ਦੀ ਨਿਰਾਸ਼ਾ ਆ, ਜਿਹਦੇ ਵਿੱਚੋਂ ਹੁਣ ਇਸ ਤਰ੍ਹਾਂ ਦੀ ਦੂਸ਼ਣਬਾਜ਼ੀ ਆਮ ਆਦਮੀ ਪਾਰਟੀ 'ਚ ਲਾਈ ਜਾ ਰਹੀ ਹੈ। ਅਸੀਂ ਆਮ ਆਦਮੀ ਪਾਰਟੀ ਦੇ ਪੱਖ ਜਾਂ ਵਿਰੋਧ ਦਾ ਜ਼ਿਕਰ ਨਹੀਂ ਹੈ ਸਾਡੇ ਕੋਲ, ਅਸੀਂ ਤਾਂ ਸੱਚ ਜਿਹੜਾ ਆ ਦਿੱਲੀ ਦਾ ਜਾਂ ਦਿੱਲੀ ਦੀ ਜਨਤਾ ਨੇ ਜੋ ਤਹੀਆ ਕੀਤਾ, ਜੋ ਸਾਨੂੰ ਦਿਖਾਈ ਦੇ ਰਿਹਾ ਜਾਂ ਆਲੇ ਦੁਆਲੇ ਜਿੱਦਾਂ ਦੀਆਂ ਖਬਰਾਂ ਆ ਰਹੀਆਂ, ਉਹੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਅਸੀਂ ਕਿਸੇ ਦੇ ਪੱਖ ਦਾ ਵਿਰੋਧ ਦੇ ਵਿੱਚ ਨਹੀਂ ਹੈ, ਅਸੀਂ ਤਾਂ ਜਨਤਾ ਦੇ ਹੱਕ 'ਚ ਹੈ। ਤੇ ਦਿੱਲੀ ਦੀ ਜਨਤਾ ਜਿਹੜੀ ਹੈ, ਜਿਹੜੇ ਸਰਵੇ ਆਏ ਆ, ਅਸੀਂ ਆਪਣੀ ਗੱਲ ਵੀ ਕਰਾਂਗੇ ਠਹਿਰ ਕੇ, ਪਰ ਜਿਹੜੇ ਸਰਵੇ ਹੁਣ ਤੱਕ ਆਏ ਆ 3 ਜਾਂ 4 ਸਰਵੇ ਜਿਹੜੇ ਆਏ ਆ, ਉਹ 3 ਜਾਂ 4 ਸਰਵੇ, ਉਹਨਾਂ ਸਾਰੇ ਸਰਵੇ ਦੇ ਵਿੱਚ ਜਿਹੜਾ ਦਿੱਲੀ ਦੀ ਜਨਤਾ ਨੇ ਇਸ ਗੱਲ ਦੀ ਹਾਮੀ ਭਰੀ ਹੈ ਕਿ 49 ਦਿਨ ਦੀ ਸਰਕਾਰ ਚਲਾਉਣ ਵਾਲੇ ਅਰਵਿੰਦ ਕੇਜਰੀਵਾਲ ਨੂੰ ਇੱਕ ਵਾਰ ਪੂਰਾ ਮੌਕਾ ਦਿੱਤਾ ਜਾਏ। ਇਹ ਫੈਸਲਾ ਦਿੱਲੀ ਦੀ ਜਨਤਾ ਨੇ ਕਰ ਲਿਆ। ਅਸੀਂ ਸਰਵੇ ਤੇ ਵਿਸ਼ਵਾਸ ਨਹੀਂ ਕਰਦੇ, ਕਿਉਂਕਿ ਮੈਂ ਅੱਗੇ ਵੀ ਕਹਿਣਾ ਕਿ ਸਰਵੇ 100% ਸੱਚੇ ਨਹੀਂ ਹੁੰਦੇ। 3% ਦਾ ਮਾਰਜਨ ਹਮੇਸ਼ਾ ਰਹਿੰਦਾ। ਉਹ 3% ਦਾ ਮਾਰਜਨ ਵੀ ਅਪ ਡਾਊਨ ਜੇ ਕਰ ਲਈਏ ਤਾਂ ਵੀ ਆਮ ਆਦਮੀ ਪਾਰਟੀ ਸਰਕਾਰ ਉੱਥੇ ਬਣ ਰਹੀ ਹੈ। ਇੰਡੀਆ ਟੂਡੇ ਵਰਗਾ ਗਰੁੱਪ ਜਿਹੜਾ ਆ, ਉਹ ਆਮ ਆਦਮੀ ਪਾਰਟੀ ਨੂੰ 38 ਤੋਂ 46 ਸੀਟਾਂ ਦੇ ਰਿਹਾ, ਭਾਰਤੀ ਜਨਤਾ ਪਾਰਟੀ ਨੂੰ 19 ਤੋਂ ਲੈ ਕੇ 25 ਸੀਟਾਂ ਦੇ ਰਿਹਾ ਤੇ ਕਾਂਗਰਸ ਨੂੰ ਸਿਰਫ 3 ਤੋਂ ਲੈ ਕੇ 7 ਸੀਟਾਂ ਦੇ ਰਿਹਾ। ਟਾਈਮਜ਼ ਨਾਓ ਗਰੁੱਪ ਜਿਹੜਾ ਬੜਾ ਪਾਪੂਲਰ ਗਰੁੱਪ ਹੈ, ਬੜਾ ਸਿੰਸੀਅਰ ਗਰੁੱਪ ਹੈ, ਉਹ ਆਮ ਆਦਮੀ ਪਾਰਟੀ ਨੂੰ 34 ਸੀਟਾਂ ਦੇ ਰਿਹਾ, ਬੀਜੇਪੀ ਨੂੰ 32 ਤੇ ਕਾਂਗਰਸ ਨੂੰ 4। ET ਤੇ TNN ਜਿਹੜਾ ਇੱਕ ਸਰਵੇ ਹੋਇਆ, ਉਹਦੇ 'ਚ ਆਮ ਆਦਮੀ ਪਾਰਟੀ 38 ਸੀਟਾਂ ਜਿੱਤ ਰਹੀ ਹੈ 17 ਦੇ ਵਿੱਚੋਂ, ਬੀਜੇਪੀ 30 ਸੀਟਾਂ ਜਿੱਤ ਰਹੀ ਹੈ ਤੇ ਕਾਂਗਰਸ ਵਾਲੇ 2 ਸੀਟਾਂ ਜਿੱਤ ਰਹੇ ਆ। ਇਹਦਾ ਭਾਵ ਹੈ ਕਿ ਸਾਰੇ ਸਰਵੇ ਜਿਹੜੇ ਹੈ ਅਰਵਿੰਦ ਕੇਜਰੀਵਾਲ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਸਰਕਾਰ ਬਣਾ ਰਹੇ। ਆਪਣੇ ਆਪ 'ਚ ਹੈਰਾਨੀ ਵਾਲੀ ਗੱਲ ਵੀ ਹੈ। ਹੈਰਾਨੀ ਵਾਲੀ ਗੱਲ ਇਸ ਕਰਕੇ ਹੈ ਵੀ ਹੁਣੇ ਤਾਂ 6 ਮਹੀਨੇ ਪਹਿਲਾਂ 7 ਮਹੀਨੇ ਪਹਿਲਾਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਤੇ ਆਮ ਆਦਮੀ ਪਾਰਟੀ ਦਿੱਲੀੋਂ ਇੱਕ ਵੀ ਸੀਟ ਨਹੀਂ ਜਿੱਤ ਸਕੀ। 7 ਦੀਆਂ 7 ਸੀਟਾਂ ਬੀਜੇਪੀ ਨੇ ਜਿੱਤੀਆਂ। ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਇਹ ਹੋਇਆ ਕਿ ਉਹ 7 ਮਹੀਨੇ ਦਾ ਜਿਹੜਾ ਰਾਜ ਭਾਗ ਨਰਿੰਦਰ ਮੋਦੀ ਦਾ ਆ, ਉਹਦੇ ਤੋਂ ਵਿਸ਼ਵਾਸ ਲੋਕਾਂ ਦਾ ਉੱਠ ਗਿਆ, ਜਿਹਦੇ ਕਰਕੇ ਬੀਜੇਪੀ ਦਿੱਲੀ ਦੇ ਵਿੱਚ ਜਿਹੜੀ ਆ ਵਾਪਸ ਜਾ ਰਹੀ ਹੈ ਤੇ ਆਮ ਆਦਮੀ ਪਾਰਟੀ ਅੱਗੇ ਆ ਰਹੀ ਹੈ। ਤੇ ਦਿੱਲੀ ਦੇ ਵਿੱਚ ਬੀਜੇਪੀ ਨੇ ਆਪਣਾ ਤੁਰਪ ਦਾ ਪੱਤਾ ਕਿਰਨ ਬੇਦੀ ਦੇ ਰੂਪ ਦੇ ਵਿੱਚ ਵੀ ਜਿਹੜਾ ਵਰਤ ਕੇ ਦੇਖ ਲਿਆ, ਉਹਦਾ ਵੀ ਉਹਨੂੰ ਨੁਕਸਾਨ ਹੁੰਦਾ ਦਿਖਾਈ ਦੇ ਰਿਹਾ। ਇਹ ਸੱਚ ਦਿੱਲੀ ਦਾ ਇਸ ਵੇਲੇ ਸਾਡੇ ਸਾਹਮਣੇ ਦਿਖਾਈ ਦੇ ਰਿਹਾ। ਜੀ ਬਿਲਕੁਲ, ਜਿੱਦਾਂ ਤੁਸੀਂ ਆਪਣੇ ਜਿਹੜੀ ਇਹ ਗੱਲ ਤੁਸੀਂ ਸਾਹਮਣੇ ਪੇਸ਼ ਕੀਤੀ ਆ ਵੀ ਇਹ ਜਿਹੜਾ ਸੱਚ ਹੈ ਇਸ ਟਾਈਮ ਸਾਹਮਣੇ ਨਜ਼ਰ ਆ ਰਿਹਾ ਆ। ਤੇ ਮੇਰਾ ਇਸ ਦੇ ਨਾਲ ਹੀ ਲੱਗਦਾ ਸਵਾਲ ਹੋਏਗਾ ਵੀ ਨਰਿੰਦਰ ਮੋਦੀ ਹੁਣਾਂ ਨੇ ਜਿਹੜੇ ਲਗਾਤਾਰ ਇਹ ਹੁਣ ਸਟਾਰ ਪ੍ਰਚਾਰਕ ਤਾਂ ਹੈਗੇ ਹੀ ਆ ਭਾਜਪਾ ਦੇ, ਲਗਾਤਾਰ ਕਈ ਰੈਲੀਆਂ ਕਰ ਰਹੇ ਆ। ਉਹਨਾਂ ਦਾ ਬਿਆਨ ਆ ਵੀ ਲੋਕ ਗਲਤੀ ਨੂੰ ਤਾਂ ਮਾਫ ਕਰ ਦਿੰਦੇ ਆ ਪਰ ਧੋਖੇਬਾਜ਼ੀ ਨੂੰ ਨਹੀਂ ਮਾਫ ਕਰਦੇ। ਆਮ ਆਦਮੀ ਪਾਰਟੀ ਦੇ ਉੱਤੇ ਸਿੱਧਾ ਜਿਹੜਾ ਇਹਨਾਂ ਨੇ ਵਾਰ ਕੀਤਾ ਆ। ਕੀ ਇਹ ਆਪਣੇ ਜਿਹੜੇ ਦਿੱਤੇ ਹੋਏ ਲੋਕਾਂ ਨੂੰ ਧੋਖੇ ਉਹ ਭੁੱਲ ਗਏ ਨੇ? ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਅਸਲ 'ਚ ਜਿੱਦਾਂ ਮੈਂ ਕਹਿਣਾ ਹੈ ਕਿ ਇੱਕ ਪੰਜਾਬੀ ਦਾ ਮੁਹਾਵਰਾ ਆ ਵੀ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰਨਾ ਚਾਹੀਦਾ ਜੀ। ਧੋਖਾ ਜਿੰਨਾ ਵੱਡਾ ਭਾਰਤੀ ਆਵਾਮ ਨੂੰ ਦਿੱਤਾ ਗਿਆ ਭਾਰਤੀ ਜਨਤਾ ਪਾਰਟੀ ਜਾਂ ਨਰਿੰਦਰ ਮੋਦੀ ਵੱਲੋਂ, ਭਾਰਤ ਦੇ ਇਤਿਹਾਸ ਵਿੱਚ ਅੱਜ ਤੱਕ ਓਡਾ ਧੋਖਾ ਲੋਕਾਂ ਨਾਲ ਹੋਇਆ ਹੀ ਨਹੀਂ ਜੀ। ਸਭ ਤੋਂ ਵੱਡਾ ਧੋਖਾ ਇਹੀ ਹੈ ਵੀ ਤੁਸੀਂ ਭਾਰਤ ਦੇ ਲੋਕਾਂ ਨੂੰ ਇਹ ਕਿਹਾ ਵੀ, ਜਿਵੇਂ ਮਿਸਾਲਾਂ ਦੇਣ ਲੱਗਾ ਤਾਂ ਬਹੁਤ ਸਾਰੀਆਂ ਮਿਸਾਲਾਂ, ਮੈਂ ਇੱਕੋ ਮਿਸਾਲ ਦਿੰਦਾ
ਭਾਰਤ ਦੇ ਲੋਕਾਂ ਨੂੰ ਇਹ ਕਹਿ ਦਿੱਤਾ ਕਿ ਬਲੈਕ ਮਨੀ ਵਾਪਸ ਆਏਗੀ, ਕਾਲਾ ਧਨ ਜੀ, ਤੇ ਭਾਰਤ ਦਾ ਹਰ ਨਾਗਰਿਕ ਜਿਹੜਾ ਆ ਉਹਦੇ ਅਕਾਊਂਟਸ ਦੇ ਵਿੱਚ 15 ਲੱਖ ਰੁਪਏ ਪੈਣਗੇ। ਬੈਂਕ ਅਕਾਊਂਟ ਜਿਹੜੇ ਵੀ ਨਾਗਰਿਕ ਦਾ ਬੈਂਕ ਅਕਾਊਂਟ ਹੈ, ਇੰਨਾ ਕਾਲਾ ਧਨ ਲੈ ਆਵਾਂਗੇ ਵਾਪਸ, 15 ਲੱਖ ਰੁਪਏ ਭਾਰਤ ਦੇ ਹਰ ਨਾਗਰਿਕ ਦੇ ਬੈਂਕ ਅਕਾਊਂਟ 'ਚ ਆ ਜਾਣਗੇ। ਤੁਸੀਂ ਮੈਨੂੰ ਇਹ ਦੱਸੋ, 15 ਲੱਖ ਤਾਂ ਬਹੁਤ ਦੂਰ ਦੀ ਗੱਲ ਹੈ, 15 ਪੈਸੇ ਵੀ ਕਿਸੇ ਦੇ ਬੈਂਕ ਅਕਾਊਂਟ 'ਚ ਆਏ? ਨਹੀਂ ਆਏ। ਕਿਉਂ ਨਹੀਂ ਆਏ? ਕਿਉਂਕਿ ਧੋਖਾ ਲੋਕਾਂ ਦੇ ਨਾਲ, ਧੋਖਾ ਕੀਤਾ ਬਲੈਕ ਮਨੀ ਦੇ ਇਸ਼ੂ ਦੇ ਉੱਤੇ, ਧੋਖਾ ਕੀਤਾ ਜ਼ਮੀਨ ਐਕਵਾਇਰ ਜਿਹੜਾ ਬਿੱਲ ਹੈ ਉਹਦੇ ਇਸ਼ੂ ਦੇ ਉੱਤੇ। ਜ਼ਮੀਨ ਐਕਵਾਇਰ ਬਿੱਲ ਦੇ ਵਿੱਚ ਜਦੋਂ ਯੂਪੀ ਦੀ ਗਵਰਨਮੈਂਟ ਸੀ, ਉਹ ਜ਼ਮੀਨ ਐਕਵਾਇਰ ਬਿੱਲ ਦੇ ਵਿੱਚ ਸੋਧਾਂ ਕਰਵਾਈਆਂ ਜਿਹੜੀਆਂ ਖੁਦ ਭਾਰਤੀ ਜਨਤਾ ਪਾਰਟੀ ਨੇ, ਉਹ ਸੋਧਾਂ ਵਾਪਸ ਲੈ ਲਈਆਂ ਆਉਂਦਿਆਂ ਸਾਰੇ ਨਰਿੰਦਰ ਮੋਦੀ ਨੇ। ਅੱਜ ਪੰਜਾਬ ਹੀ ਨਹੀਂ, ਹਿੰਦੁਸਤਾਨ ਦੇ ਕਿਸੇ ਵੀ ਕਿਸਾਨ ਦੀ ਜ਼ਮੀਨ ਮਲਟੀਨੈਸ਼ਨਲ ਕੰਪਨੀ ਨੂੰ ਦੇਣ ਵਾਸਤੇ ਸਰਕਾਰ ਬਿਨਾਂ ਕਿਸਾਨ ਦੀ ਸਹਿਮਤੀ ਤੋਂ ਲੈ ਸਕਦੀ ਹੈ ਜੀ। ਇਸ ਤੋਂ ਵੱਡਾ ਧੋਖਾ ਕਿਹੜਾ ਹੋ ਸਕਦਾ? ਧੋਖਾ ਦਿੱਤਾ ਕਿ ਅਸੀਂ ਭਾਰਤ ਦੇ ਵਿੱਚੋਂ ਜਿਹੜੀ ਕਰਪਸ਼ਨ ਖਤਮ ਕਰ ਦਾਂਗੇ। ਕਰਪਸ਼ਨ ਵੱਧ ਗਈ ਜਦੋਂ ਤੋਂ ਨਰਿੰਦਰ ਮੋਦੀ ਆਏ ਹੈ। ਧੋਖਾ ਦਿੱਤਾ ਕਿ ਭਾਰਤ 'ਚ ਬੇਰੁਜ਼ਗਾਰੀ ਖਤਮ ਕਰ ਦਿੱਤੀ ਜਾਏਗੀ, ਬੇਰੁਜ਼ਗਾਰੀ ਵੱਧ ਗਈ। ਬਲੈਕ ਮਨੀ ਦਾ ਇਸ਼ੂ ਦਾ ਮੈਂ ਪਹਿਲਾਂ ਵੀ ਜ਼ਿਕਰ ਕਰ ਰਿਹਾ, ਹੋਰ ਜਿੰਨੇ ਮਰਜ਼ੀ ਆਪਾਂ ਇਸ਼ੂ ਜਿਹੜੇ ਆ ਉੱਤੇ ਉਹਦਾ ਜ਼ਿਕਰ ਕਰ ਸਕਦੇ ਹਾਂ ਜੀ। ਭਾਵ ਮੇਰੇ ਕਹਿਣ ਦਾ ਇਹ ਹੈ ਕਿ ਸਭ ਤੋਂ ਵੱਡਾ ਧੋਖਾ ਜੇ ਭਾਰਤ ਦੇ ਲੋਕਾਂ ਨੂੰ ਦਿੱਤਾ ਹੈ ਤੇ ਉਹ ਨਰਿੰਦਰ ਮੋਦੀ ਦੀ ਅਗਵਾਈ 'ਚ ਬੀਜੇਪੀ ਨੇ ਦਿੱਤਾ ਹੈ ਜੀ। ਤੇ ਅਗਲੀ ਜਿਹੜੀ ਆਪਾਂ ਇਸੇ ਚੀਜ਼ ਨੂੰ ਜੇ ਗੱਲ ਕਰਦੇ ਹੋਏ ਆਖੀਏ ਵੀ ਆਰਐਸਐਸ ਵੀ ਕਿਤੇ ਨਾ ਕਿਤੇ ਦਿੱਲੀ ਦੇ ਵਿੱਚ ਆਪਣੀ ਹਾਰ ਆ ਉਹ ਮੰਨ ਚੁੱਕੀ ਆ। ਉਹਨਾਂ ਦੇ ਜਿਹੜੇ ਅੰਦਰੂਨੀ ਤੌਰ ਦੇ ਉੱਤੇ ਇਹ ਗੱਲ ਸਾਹਮਣੇ ਆ ਵੀ ਦਿੱਲੀ ਦੇ ਵਿੱਚ ਹਾਲਾਤ ਕਾਫੀ ਖਰਾਬ ਨੇ, ਇਹਦੇ ਵਿੱਚ ਜਿੱਤ ਪਾਉਣਾ ਬੜਾ ਮੁਸ਼ਕਲ ਆ। ਤੇ ਦਿੱਲੀ 'ਚ ਜਿਹੜਾ ਤਾਂ ਨਰਿੰਦਰ ਮੋਦੀ ਦੀ ਅਗਵਾਈ 'ਚ ਤੇ ਅਮਿਤ ਸ਼ਾਹ ਦੀ ਅਗਵਾਈ ਦੇ ਵਿੱਚ ਜਿਸ ਕਿਸਮ ਦਾ ਹੁਣ ਸੂਰਤ ਹਾਲ ਸਾਨੂੰ ਦਿਖਾਈ ਦੇ ਰਹੀ ਹੈ, ਉਹ ਤਾਂ ਅਸੀਂ ਤੁਹਾਨੂੰ ਸਾਂਝੀ ਕੀਤੀ ਹੈ। ਇੱਕ ਤਾਂ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਜਿਹੜੇ ਸਰਵੇ ਆਏ ਆ, ਇੰਡੀਆ ਟੂਡੇ ਦਾ ਸਰਵੇ, ਸੀ ਵੋਟਰ ਦਾ, TNN ਦਾ ਜਾਂ ਟਾਈਮਸ ਦਾ, ਉਹਨਾਂ ਨੇ ਤਾਂ ਇਹ ਦੱਸ ਦਿੱਤਾ ਕਿ ਬੀਜੇਪੀ ਦੀ ਸਰਕਾਰ ਦਿੱਲੀ 'ਚ ਨਹੀਂ ਬਣਨ ਵਾਲੀ। ਪਰ ਭਾਰਤੀ ਜਨਤਾ ਪਾਰਟੀ ਨੂੰ ਸਭ ਤੋਂ ਵੱਡਾ ਫਿਕਰ ਇਹ ਲੱਗਾ ਕਿ ਉਹਨਾਂ ਦੀ ਆਪਣੀ ਮਾਂ ਜਾਣੀ RSS ਜਿਹੜੀ ਹੈ, ਉਹਨੇ ਵੀ ਦੱਸ ਦਿੱਤਾ ਕਿ ਦਿੱਲੀ 'ਚ ਭਾਰਤੀ ਜਨਤਾ ਪਾਰਟੀ ਦੀ ਹਾਲਤ ਬਹੁਤ ਖਰਾਬ ਹੈ ਜੀ। ਰਾਸ਼ਟਰੀ ਸਵੈਮ ਸੇਵਕ ਜਿਹੜੀ RSS ਜਿਹਨੂੰ ਆਪਾਂ ਕਹਿੰਦੇ ਹਾਂ, ਇਹਦਾ ਇੱਕ ਨਿਊਜ਼ਪੇਪਰ ਹੈ ਆਰਗੇਨਾਈਜ਼ਰ, ਹਿੰਦੀ 'ਚ ਉਹਨੂੰ ਪਾਂਚਜਨਿਆ ਕਹਿੰਦੇ ਆ ਜੀ। ਉਹਦੇ 'ਚ RSS ਨੇ ਮੰਨ ਲਿਆ, ਲਿਖਤਾ ਵੀ ਬੀਜੇਪੀ ਦੀ ਦਿੱਲੀ 'ਚ ਹਾਲਤ ਬਹੁਤ ਖਰਾਬ ਹੈ। ਫੀਲਡ ਵਿੱਚੋਂ ਨੈਗੇਟਿਵ ਰਿਪੋਰਟ ਆਈ ਬੀਜੇਪੀ ਨੂੰ, ਇਸੇ ਕਰਕੇ ਕਿਰਨ ਬੇਦੀ ਨੂੰ ਅੱਗੇ ਲਿਆਂਦਾ ਗਿਆ। ਇਹ ਆਰਗੇਨਾਈਜ਼ਰ 'ਚ ਲਿਖਿਆ, RSS ਦੇ ਪੇਪਰ ਦੇ ਵਿੱਚ ਲਿਖਿਆ ਗਿਆ ਵੀ ਫੀਲਡ ਵਿੱਚੋਂ, ਜ਼ਮੀਨ ਤੋਂ, ਲੋਕਾਂ ਤੋਂ ਇਹ ਰਾਏ ਮਿਲੀ ਬੀਜੇਪੀ ਨੂੰ ਵੀ ਬੀਜੇਪੀ ਹਾਰ ਰਹੀ ਹੈ, ਤੇ ਕਿਰਨ ਬੇਦੀ ਨੂੰ ਲਿਆਂਦਾ ਗਿਆ। ਤੇ ਕਿਰਨ ਬੇਦੀ ਨੂੰ ਲਿਆਉਣ ਦੇ ਨਾਲ ਸਗੋਂ ਹੋਰ ਉਲਟਾ ਹੋ ਗਿਆ, ਵੋਟ ਪਰਸੈਂਟ ਜਾਂ ਵੋਟ ਸ਼ੇਅਰ ਜਿਹੜਾ ਹੈ ਹੋਰ ਘਟਦਾ ਦਿਖਾਈ ਦੇ ਰਿਹਾ। ਇਹ RSS ਜੇ ਕਹਿ ਰਹੀ ਹੈ, RSS ਨਾਲ ਇਹ ਵੀ ਕਹਿ ਰਹੀ ਹੈ ਵੀ ਜਦੋਂ 49 ਦਿਨ ਮੁੱਖ ਮੰਤਰੀ ਰਹੇ ਅਰਵਿੰਦ ਕੇਜਰੀਵਾਲ, ਤੇ ਜਦੋਂ ਉਹਨਾਂ ਨੇ 49 ਦਿਨਾਂ ਬਾਅਦ ਰਿਜ਼ਾਈਨ ਕੀਤਾ, ਉਹਦਾ ਨੁਕਸਾਨ ਹੋਇਆ ਅਰਵਿੰਦ ਕੇਜਰੀਵਾਲ ਨੂੰ ਤੇ ਆਮ ਆਦਮੀ ਪਾਰਟੀ ਨੂੰ। ਪਰ ਨੁਕਸਾਨ ਇਹ ਹੋਇਆ ਕਿ ਜਿਹੜਾ ਮੱਧਮ ਵਰਗ ਜਾਂ ਗਰੀਬ ਵਰਗ ਸੀ ਉਹ ਦੁਖੀ ਹੋ ਗਿਆ ਵੀ ਅਸੀਂ ਤਾਂ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਮੁੱਖ ਮੰਤਰੀ ਬਣਾਇਆ ਸੀ ਤੇ ਉਹ ਰਿਜ਼ਾਈਨ ਕਰਕੇ ਆ ਗਏ। ਉਹਦਾ ਨੁਕਸਾਨ ਹੋਇਆ, ਲੋਕ ਉਹਨਾਂ ਤੋਂ ਦੂਰ ਚਲੇ ਗਏ। ਪਰ ਜਦੋਂ ਤੋਂ ਦਿੱਲੀ 'ਚ ਚੋਣਾਂ ਦਾ ਮਾਹੌਲ ਫਿਰ ਤੋਂ ਗਰਮ ਹੋਇਆ, ਅਰਵਿੰਦ ਕੇਜਰੀਵਾਲ ਤੇ ਉਹਦੀ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ। ਉਹਨਾਂ ਨੇ ਆਪਣੀ ਗਲਤੀ ਮੰਨੀ, ਗਲਤੀ ਮੰਨ ਕੇ ਲੋਕਾਂ ਨੂੰ ਕਿਹਾ ਕਿ ਸਾਡੇ ਤੋਂ ਇਹ ਗਲਤੀ ਹੋਈ ਆ, ਸਾਨੂੰ ਇੱਕ ਮੌਕਾ ਹੋਰ ਦਿਓ। ਤੇ ਉਹੀ ਗਰੀਬ ਲੋਕ ਜਿਹੜੇ ਹੈ ਉਹ ਫੇਰ ਤੋਂ, ਜਾਂ ਮੱਧਮ ਵਰਗੀ ਲੋਕ ਜਿਹੜੇ ਉਹ ਫੇਰ ਤੋਂ ਅਰਵਿੰਦ ਕੇਜਰੀਵਾਲ ਨਾਲ ਜੁੜ ਗਏ, ਤੇ ਬੀਜੇਪੀ ਤੋਂ ਜਿਹੜੀ ਬੀਜੇਪੀ ਨੂੰ ਗਈ ਸੀ ਵੋਟ ਲੋਕ ਸਭਾ ਚੋਣਾਂ 'ਚ, ਉਹ ਸਾਰੀ ਜਿਹੜੀ ਦੂਰ ਚਲੀ ਗਈ। ਇਹ ਕਹਿਣਾ ਆ RSS ਦਾ ਜੀ। ਅਸੀਂ ਇਹਦੇ 'ਚ ਵਾਧਾ ਇੰਨਾ ਕੁ ਕਰਨਾ ਵੀ ਦਿੱਲੀ ਦੀ ਲਾਈਫ ਲਾਈਨ ਜਿਹੜੀ ਹੈ ਉਹ ਮੈਟਰੋ ਆ, ਮੈਟਰੋ ਜਿਹੜੀ ਰੇਲ ਚੱਲਦੀ ਹੈ, ਤੇ ਦੂਜੀ ਹੈਗੀ ਆਟੋ ਜੀ। ਆਟੋ ਜਿਹੜੇ ਹੈ, ਆਟੋ ਦੇ ਜਿਹੜੇ ਡਰਾਈਵਰ ਹੈ ਦਿੱਲੀ ਦੇ ਵਿੱਚ, ਉਹ ਚੱਪੇ ਚੱਪੇ ਤੇ ਫੈਲੇ ਹੋਏ ਆ ਜੀ ਜੀ। ਆਟੋ ਵਾਲੇ ਕੇਵਲ ਹਮਾਇਤੀ ਨਹੀਂ ਹੈ ਅਰਵਿੰਦ ਕੇਜਰੀਵਾਲ ਦੇ, ਇੱਕ ਕਿਸਮ ਦੇ ਉਹ ਪ੍ਰਚਾਰਕ ਵੀ ਹੈ ਜੀ। ਸਾਰੀ ਦਿੱਲੀ 'ਚ ਆਟੋ ਵਾਲੇ ਪ੍ਰਚਾਰ ਕਰਦੇ ਅਰਵਿੰਦ ਕੇਜਰੀਵਾਲ ਦਾ। ਨਾਲ ਮੈਟਰੋ 'ਚ ਸਫ਼ਰ ਕਰਨ ਵਾਲੇ ਲੋਕ ਜਿਹੜੇ ਹੈ, ਸਧਾਰਨ ਲੋਕ ਜਿਹੜੇ ਹੈ, ਉਹ ਵੀ ਅਰਵਿੰਦ ਕੇਜਰੀਵਾਲ ਦਾ ਹੀ ਜ਼ਿਕਰ ਕਰਦੇ ਆ।
ਜਿਹਦੇ ਕਰਕੇ ਅਰਵਿੰਦ ਕੇਜਰੀਵਾਲ ਜਿਹੜੇ ਇੱਕ ਵਾਰ ਫੇਰ ਤੋਂ ਦਿੱਲੀ ਦੇ ਲੋਕਾਂ ਦੀ ਪਹਿਲੀ ਪਸੰਦ ਬਣ ਗਏ ਆ। ਸਾਰੇ ਸਰਵੇ ਵੀ ਇਹ ਕਹਿ ਰਹੇ ਆ ਤੇ RSS ਦਾ ਸਰਵੇ ਵੀ ਇਹ ਕਹਿ ਰਿਹਾ, ਜਿਹਦੇ ਕਰਕੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਹੁਣ ਬੈਕਫੁੱਟ ਤੇ ਆਈ ਹੋਈ ਆ ਬਹੁਤ ਬੁਰੀ ਤਰ੍ਹਾਂ। ਜਾਨੀ ਆਪਣਾ ਤੁਰਪ ਦਾ ਪੱਤਾ ਚੱਲ ਕੇ ਕਿਰਨ ਬੇਦੀ ਦੇ ਰੂਪ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਆਪਣੇ ਆਪ ਨੂੰ ਦਿੱਲੀ 'ਚ ਬਚਾ ਨਹੀਂ ਪਾ ਰਹੀ। 120 MP ਲਾਏ ਆ ਬੀਜੇਪੀ ਨੇ ਜੀ 22 ਕੈਬਨਿਟ ਮੰਤਰੀ, ਦੇਸ਼ ਦੀ ਸਰਕਾਰ ਦੇ 22 ਮੰਤਰੀ ਕੈਬਨਿਟ ਉਹ ਦਿੱਲੀ 'ਚ ਲੱਗੇ ਹੋਏ ਆ। ਬੀਜੇਪੀ ਦੇ 120 MP ਲੱਗੇ ਹੋਏ ਆ। ਸਾਰੀ ਬੀਜੇਪੀ ਝੋਕੀ ਹੋਈ ਹੈ। ਫਾਈਨਾਂਸ ਮਿਨਿਸਟਰ ਜਿਹੜਾ ਆ ਸਾਡਾ, ਜਿਹਦੀ ਡਿਊਟੀ ਹੈ ਅਰੁਣ ਜੇਤਲੀ ਦੀ ਕਿ ਉਹ ਆਪਣਾ ਬਜਟ ਤਿਆਰ ਕਰੇ, ਉਹ ਬਜਟ ਤਿਆਰ ਕਰਨ ਦੀ ਥਾਂ ਦੇ ਉੱਤੇ ਦਿੱਲੀ ਦੀਆਂ ਚੋਣਾਂ 'ਚ ਵੱਲੋਂ ਨਿਗਰਾਨੀ ਕਰ ਰਿਹਾ ਹੈ। ਇਹ ਹਾਲਤ ਹੋ ਗਈ ਹੈ ਬੀਜੇਪੀ ਦੀ। ਅੱਡੀਆਂ ਚੱਕ ਕੇ ਸਾਰਾ ਜ਼ੋਰ ਬੀਜੇਪੀ ਨੇ ਲਾਇਆ ਹੋਇਆ। ਉਹਦੇ ਬਾਵਜੂਦ ਆਮ ਆਦਮੀ ਪਾਰਟੀ ਤੋਂ ਪਾਰ ਪਾਉਣ ਦੀ ਜਿਹੜੀ ਕੋਈ ਵੁਕਤ ਉਹ ਬੀਜੇਪੀ ਦੀ ਹੁਣ ਦਿਖਾਈ ਨਹੀਂ ਦੇ ਰਹੀ। ਆਖਰੀ ਦਿਨਾਂ ਦੇ ਵਿੱਚ 48 ਘੰਟਿਆਂ ਦੇ ਵਿੱਚ ਕੋਈ ਅਣਹੋਣੀ ਨਾ ਵਾਪਰ ਜਾਵੇ ਤਾਂ ਕੋਈ ਸ਼ੱਕ ਨਹੀਂ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਸਰਕਾਰ ਨਾ ਬਣਾਏਗੀ ਦਿੱਲੀ ਦੇ ਵਿੱਚ। ਜੀ ਬਿਲਕੁਲ ਜੀ। ਇਸ ਦਾ ਖਦਸ਼ਾ ਆਲਰੇਡੀ ਅਰਵਿੰਦ ਕੇਜਰੀਵਾਲ ਨੇ ਕੀਤਾ ਆ ਵੀ ਇਹ ਮਸ਼ੀਨਾਂ ਦੇ ਨਾਲ ਜਿਹੜੀ ਕੋਈ ਹੇਰਾ ਫੇਰੀ ਆ ਉਹ ਕਰ ਸਕਦੇ ਨੇ। ਤੇ ਆਪਾਂ ਤੁਰਪ ਦੇ ਪੱਤੇ ਦੇ ਬਾਰੇ ਵੀ ਥੋੜੀ ਜਿਹੀ ਗੱਲ ਕਰੀਏ ਤੇ ਕਿਤੇ ਨਾ ਕਿਤੇ ਅੰਦਰੂਨੀ ਤੌਰ ਦੇ ਉੱਤੇ ਇਹ ਵੀ ਰਿਪੋਰਟਾਂ ਕਹਿ ਲਓ ਆ ਰਹੀਆਂ ਜਾਂ ਗੱਲਬਾਤ ਚੱਲ ਰਹੀ ਆ ਵੀ ਕਿਰਨ ਬੇਦੀ ਨੂੰ ਉਹਨਾਂ ਦੇ ਹਲਕੇ ਤੋਂ ਹਰਾਉਣ ਦੇ ਲਈ ਵੀ ਬੀਜੇਪੀ ਜਾਂ RSS ਉਹ ਕਿਤੇ ਨਾ ਕਿਤੇ ਪਹਿਲ ਕਦਮੀ ਕਰ ਰਹੀ ਆ ਵੀ ਜੇ ਕਿਤੇ ਬਾਏ ਚਾਂਸ ਜਿੱਤ ਵੀ ਜਾਂਦੇ ਆ ਤੇ ਕਿਰਨ ਬੇਦੀ ਜੋ ਕਿ ਸੋਚਿਆ ਸੀ ਉਹਨਾਂ ਨੇ ਵੀ ਮੀਡੀਆ ਨੂੰ ਵਧੀਆ ਤਰੀਕੇ ਦੇ ਨਾਲ ਹੈਂਡਲ ਕਰਨਗੇ, ਉਹ ਕਰ ਨਹੀਂ ਪਾਏ ਤੇ ਰਾਹ ਦਾ ਅੜਿੱਕਾ ਨਾ ਬਣਨ। ਕਿਰਨ ਬੇਦੀ ਨੂੰ ਜਦੋਂ ਲਿਆਂਦਾ ਗਿਆ ਉਦੋਂ ਕਿਰਨ ਬੇਦੀ ਜਿਹੜੀ ਹੈ ਉਹਨੂੰ ਇਸ ਤਰ੍ਹਾਂ ਲਿਆਂਦਾ ਗਿਆ ਕਿ ਉਹਨੂੰ ਹੌਲੀ ਹੌਲੀ ਸਹਿਜੇ ਜਿੱਥੋਂ ਅਰਵਿੰਦ ਕੇਜਰੀਵਾਲ ਚੋਣ ਲੜ ਰਹੇ ਆ ਉੱਥੋਂ ਚੋਣ ਲੜਾਇਆ ਜਾਏ, ਪੇਸ਼ ਇਹ ਕਰਕੇ ਕਿ ਅਰਵਿੰਦ ਕੇਜਰੀਵਾਲ ਦਾ ਮੁਕਾਬਲਾ ਕਿਰਨ ਬੇਦੀ ਕਰ ਸਕਦੀ ਹੈ। ਬਾਅਦ ਵਿੱਚ ਕਿਰਨ ਬੇਦੀ ਵੀ ਕੋਈ ਮਾਮੂਲੀ ਹਿਸਟਰੀ ਨਹੀਂ, ਅਕਸਰ ਸਾਰੀ ਉਮਰ ਉਹਨੇ ਇੱਕ ਪੁਲਿਸ ਸੇਵਾ ਦੇ ਵਿੱਚ ਲਾਈ ਹੈ ਤੇ ਬੜੀ ਜਾਂਬਾਜ਼ ਕਿਸਮ ਦੀ ਪੁਲਿਸ ਆਫੀਸਰ ਮੰਨੀ ਜਾਂਦੀ ਰਹੀ ਹੈ। ਵੱਖਰੀ ਗੱਲ ਹੈ ਕਿ ਉਹ ਸਟੇਬਲ ਨਹੀਂ ਹੈ। ਉਹ ਜਿਹੜੀ ਗੱਲ ਹੁਣ ਕਹਿੰਦੀ ਹੈ ਉਹਨੂੰ ਆਪਣੀ ਗੱਲ ਨੂੰ 10 ਮਿੰਟਾਂ ਬਾਅਦ ਕੱਟ ਵੀ ਸਕਦੀ ਹੈ, ਕਿਉਂਕਿ ਉਹਦਾ ਰਾਜਨੀਤੀ 'ਚ ਕਿਸੇ ਕਿਸਮ ਦਾ ਉਹ ਤਜਰਬਾ ਨਹੀਂ, ਐਕਸਪੀਰੀਅੰਸ ਨਹੀਂ ਹੈ ਤੇ ਬਹੁਤ ਕਾਹਲ ਹੈ ਉਹਦੀ ਜ਼ੁਬਾਨ ਦੇ ਵਿੱਚ, ਉਹਦੀ ਬਾਡੀ ਲੈਂਗੁਏਜ ਦੇ ਵਿੱਚ ਤੇ ਉਹਦੇ ਗੱਲਬਾਤ ਕਰਨ ਦੇ ਅੰਦਾਜ਼ ਦੇ ਵਿੱਚ ਤੁਹਾਨੂੰ ਕਾਹਲੀ ਦਿਖਾਈ ਦਿੰਦੀ ਹੈ। ਜਿਹੜੇ ਕਾਹਲੇ ਲੋਕ ਹੁੰਦੇ ਆ ਉਹ ਸਥਿਰ ਨਹੀਂ ਹੁੰਦੇ ਕਦੇ ਵੀ, ਉਹਨਾਂ 'ਚ ਉਸ ਕਿਸਮ ਦੀ ਸਟੇਬਿਲਿਟੀ ਨਹੀਂ ਹੁੰਦੀ। ਇਹੀ ਪਰਸਨੈਲਿਟੀ ਜਿਹੜੀ ਆ ਕਿਰਨ ਬੇਦੀ ਉਹਦੇ 'ਚ ਹੈ। ਪਰ ਕਿਰਨ ਬੇਦੀ ਇਸ ਗੱਲੋਂ ਸਿਆਣੀ ਸੀ, ਉਹਨੂੰ ਲੱਗਦਾ ਸੀ ਵੀ ਜੇ ਮੈਂ ਅਰਵਿੰਦ ਕੇਜਰੀਵਾਲ ਦੇ ਖਿਲਾਫ ਲੜਾਂਗੀ ਤਾਂ ਮੈਂ ਹਾਰ ਜਾਣਾ। ਤੇ ਬੀਜੇਪੀ ਦੀ ਚਾਲ ਇਹ ਸੀ ਨੈਸ਼ਨਲ ਲੀਡਰਸ਼ਿਪ ਦੀ ਵੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਉਤਾਰ ਕੇ ਕਿਰਨ ਬੇਦੀ ਨੂੰ ਹਰਵਾ ਦਿੱਤਾ ਜਾਏ ਤੇ ਫਿਰ ਜਿਹੜੀ ਉਹਦੇ CM ਦਾ ਦਾਅਵਾ ਜਿਹੜਾ ਆ ਉਹਦਾ ਖਤਮ ਹੋ ਜਾਏ, ਵੀ ਉਹ ਦਿੱਲੀ ਦੀ ਮੁੱਖ ਮੰਤਰੀ ਦਾ ਦਾਅਵਾ ਨਾ ਕਰ ਸਕੇ। ਪਰ ਕਿਰਨ ਬੇਦੀ ਇਸ ਗੱਲ ਤੇ ਅੜ ਗਈ ਤੇ ਬੀਜੇਪੀ ਨੂੰ ਮੰਨਣਾ ਪਿਆ ਤੇ ਕਿਰਨ ਬੇਦੀ ਨੇ ਕ੍ਰਿਸ਼ਨਾ ਨਗਰ ਤੋਂ ਚੋਣ ਜਿਹੜੀ ਆ ਹੁਣ ਉਹ ਲੜਨ ਦਾ ਫੈਸਲਾ ਕੀਤਾ ਸੀ, ਉੱਥੋਂ ਲੜ ਰਹੀ ਹੈ। ਕ੍ਰਿਸ਼ਨਾ ਨਗਰ ਜਿਹੜਾ ਹਲਕਾ ਡਾਕਟਰ ਹਰਸ਼ਵਰਧਨ ਦਾ ਹਲਕਾ ਹੈ। ਡਾਕਟਰ ਹਰਸ਼ਵਰਧਨ ਜਿਹੜੀ ਉੱਥੋਂ ਹਰ ਵਾਰੀ 50% ਤੋਂ ਜ਼ਿਆਦਾ ਵੋਟਾਂ ਲੈ ਕੇ ਜਿੱਤੇ ਆ, ਸਿਰਫ ਇੱਕ ਵਾਰੀ 45% ਵੋਟਾਂ ਮਿਲੀਆਂ ਸੀ। ਸੋ ਬੜੀ ਸੇਫ ਸੀਟ ਸਮਝੀ ਜਾ ਰਹੀ ਹੈ, ਬੜੀ ਸੁਰੱਖਿਅਤ ਸੀਟ ਹੈ ਵੀ ਕਿਰਨ ਬੇਦੀ ਉੱਥੋਂ ਜਿੱਤ ਜਾਏਗੀ। ਪਰ ਜਿਹੜੀ ਗੱਲ ਤੁਸੀਂ ਕਹੀ ਹੈ, RSS ਦੇ ਵਰਕਰ ਉਸ ਉਤਸ਼ਾਹ ਦੇ ਨਾਲ ਕਿਰਨ ਬੇਦੀ ਦੇ ਹੱਕ 'ਚ ਤੁਰ ਨਹੀਂ ਰਹੇ। ਮੈਂ ਉਹ ਸਾਰਾ ਐਪੀਸੋਡ ਵੀ ਦੇਖਿਆ ਜਿਸ 'ਚ ਰਵੀਸ਼ ਕੁਮਾਰ ਜਿਹੜੇ ਹੈ NDTV ਦੇ ਬਹੁਤ ਹੀ ਸਿਆਣੇ ਪੱਤਰਕਾਰ ਹੈ, ਉਹਨਾਂ ਨੇ ਸਾਰਾ ਦਿਨ ਗੁਜ਼ਾਰਿਆ ਕ੍ਰਿਸ਼ਨ ਨਗਰ ਹਲਕੇ ਦੇ ਵਿੱਚ ਤੇ ਉਹਨਾਂ ਨੇ ਡਾਇਲੋਗ ਵੀ ਉਸ ਦਿਨ ਕੀਤਾ ਕਿਰਨ ਬੇਦੀ ਦੇ ਨਾਲ। ਕਿਰਨ ਬੇਦੀ ਜਿਹੜੀ ਉਸ ਦਿਨ ਡਾਇਲੋਗ ਤੋਂ ਭੱਜ ਰਹੀ ਸੀ, ਮੈਂ ਉਹ ਸਾਰਾ ਦੇਖਿਆ ਤੇ ਉਹ ਬਹੁਤ ਵਧੀਆ ਇੰਟਰਵਿਊ ਸੀ। ਨਾਲ ਕ੍ਰਿਸ਼ਨਾ ਨਗਰ ਦੇ ਵਿੱਚ ਜਿਹੜਾ ਉਹਦਾ ਦੌਰਾ ਉਸ ਦਿਨ ਦਾ ਮੈਂ ਦੇਖਿਆ, ਉਹਦੇ 'ਚ ਮੈਂ ਦੇਖਿਆ ਵੀ ਲੋਕ ਜਿਹੜੇ ਆ ਉਹ ਉਤਸ਼ਾਹ ਦੇ ਨਾਲ ਨਹੀਂ ਆ ਰਹੇ ਕਿਰਨ ਬੇਦੀ ਦੇ ਨਾਲ। RSS ਦੇ ਲੋਕ ਬਿਲਕੁਲ ਨਹੀਂ ਆ ਰਹੇ, ਬੀਜੇਪੀ ਦੇ ਲੋਕ ਨਹੀਂ ਆ ਰਹੇ, ਜਦਕਿ ਉਹ ਸੇਫ ਸੀਟ ਹੈ, ਜਿਹਦੇ ਕਰਕੇ ਇਹ ਖਤਰਾ ਪੈਦਾ ਹੋ ਰਿਹਾ ਹੈ ਕਿਰਨ ਬੇਦੀ ਨੂੰ ਵੀ ਸ਼ਾਇਦ ਬੀਜੇਪੀ ਦੇ ਅੰਦਰ ਬੈਠੇ ਕੁਝ ਉਹਦੇ ਵਿਰੋਧੀ ਇਹ ਸੀਟ ਜਿਹੜੀ ਆ ਉਹਨੂੰ ਹਰਾ ਦੇਣ। ਇੱਦਾਂ ਦਾ ਖਤਰਾ ਕਿਰਨ ਬੇਦੀ ਵਾਸਤੇ ਬਣਿਆ ਜ਼ਰੂਰ ਹੈ। ਪਰ ਉਹ ਸੀਟ ਕਿਉਂਕਿ ਬਹੁਤ ਜ਼ਿਆਦਾ ਸੁਰੱਖਿਅਤ ਹੈ, 50% ਤੋਂ ਜ਼ਿਆਦਾ ਵੋਟਾਂ ਉੱਥੇ ਡਾਕਟਰ ਹਰਸ਼ਵਰਧਨ ਨੂੰ ਪੈਂਦੀਆਂ ਰਹੀਆਂ, ਇਸ ਕਰਕੇ ਉਹ ਵਿਰੋਧਾਂ ਦੇ ਬਾਵਜੂਦ ਵੀ ਸ਼ਾਇਦ ਕਿਰਨ ਬੇਦੀ ਉਹ ਸੀਟ ਕੱਢਣ ਦੇ ਵਿੱਚ ਕਾਮਯਾਬ ਹੋ ਜਾਏ। ਜੀ ਤੇ ਆਪਾਂ ਦਿੱਲੀ ਤੋਂ ਰੁਖ ਕਰਦੇ ਹਾਂ ਹੁਣ ਪੰਜਾਬ ਦੇ ਵੱਲ। ਪੰਜਾਬ ਦੀ ਕਾਂਗਰਸ ਦਾ ਜਿਹੜਾ ਰੇੜਕਾ ਆ ਉਹ ਪਿਛਲੇ ਲੱਗਦਾ ਜੀ ਕਈ ਦਹਾਕਿਆਂ ਤੋਂ ਹੀ ਜਿਹੜਾ ਜੀ ਹੁਣ ਤੁਰਦਾ ਆ ਰਿਹਾ ਆ, ਉਹ ਕਿਸੇ ਪਾਸੇ ਲੱਗਣ ਨੂੰ ਨਾਂ ਨਹੀਂ ਲੈਂਦਾ। ਤੇ ਉਸੇ ਸੰਬੰਧ ਦੇ ਵਿੱਚ ਬਹੁਤ ਸਾਰੇ ਜਿਹੜੇ ਵਿਧਾਇਕ ਆ ਰਾਹੁਲ ਗਾਂਧੀ ਨੂੰ ਲਗਾਤਾਰ ਉਹਨਾਂ ਨਾਲ ਮੁਲਾਕਾਤਾਂ ਕਰ ਰਹੇ ਆ ਤੇ ਗੱਲਾਂ ਇਹ ਸਾਹਮਣੇ ਆ ਰਹੀਆਂ ਆ ਵੀ ਉਹ ਕੈਪਟਨ ਅਮਰਿੰਦਰ ਸਿੰਘ ਆ ਉਸ ਦੀ ਹਮਾਇਤ ਦੇ ਵੱਲ ਹੈਗੇ ਆ।
ਤੇ ਤੁਹਾਨੂੰ ਕੀ ਲੱਗਦਾ ਆ ਵੀ ਰਾਹੁਲ ਗਾਂਧੀ ਜਾਂ ਕਾਂਗਰਸ ਦੀ ਹਾਈ ਕਮਾਨ ਇਹ ਮਸਲਾ ਜਲਦ ਸੁਲਝਾ ਸਕੇਗੀ? ਦੇਖੋ 2 ਦਿਨ ਤੋਂ ਲਗਾਤਾਰ ਜਿਹੜੇ ਵਿਧਾਇਕ ਆ, ਕੱਲ ਮਿਲੇ ਸੀਗੇ ਵਿਧਾਇਕ, ਪਹਿਲਾਂ ਦਲਿਤ ਵਰਗ ਦੇ ਜਿਹੜੇ SC ਵਰਗ ਦੇ ਰਿਜ਼ਰਵ ਕੈਟਾਗਰੀ ਚੋਂ ਜਿਹੜੇ MLA ਚੁਣੇ ਗਏ ਆ, ਉਹ ਮਿਲੇ ਸੀ 9 ਵਿਧਾਇਕ ਰਾਹੁਲ ਗਾਂਧੀ ਨੂੰ। ਫਿਰ 8 ਜਨਰਲ ਕੈਟਾਗਰੀ ਚੋਂ ਵਿਧਾਇਕ ਮਿਲੇ। ਤੇ ਅੱਜ ਇਹ ਖਬਰ ਹੈ ਕਿ ਮਾਲਵੇ ਤੋਂ ਵਿੱਚੋਂ ਵੀ 2 ਗਰੁੱਪ ਜਿਹੜੇ ਵਿਧਾਇਕਾਂ ਦੇ ਉੱਥੇ ਗਏ। ਤੇ ਓਵਰਆਲ ਜਿਹੜੀ ਸਾਡੇ ਕੋਲ ਸੂਚਨਾ ਇਸੇ ਕਿਸਮ ਦੀ ਹੈ ਕਿ ਰਾਹੁਲ ਗਾਂਧੀ ਦੇ ਸਾਹਮਣੇ 90 ਤੋਂ 95% ਜਿਹੜੇ MLA ਆ ਉਹਨਾਂ ਨੇ ਕੈਪਟਨ ਅਮਰਿੰਦਰ ਦੇ ਹੱਕ 'ਚ ਗੱਲ ਕੀਤੀ ਹੈ, ਇਹ ਕਹਿ ਕੇ ਕਿ ਪੰਜਾਬ ਦੇ ਵਿੱਚ ਬੜਾ ਪਾਪੂਲਰ ਕਿਸਮ ਦਾ ਫੇਸ ਜੇ ਕੋਈ ਹੈ ਕਾਂਗਰਸ ਪਾਰਟੀ ਦੇ ਕੋਲ ਤਾਂ ਕੈਪਟਨ ਅਮਰਿੰਦਰ ਸਿੰਘ ਹੈ। ਹੈਰਾਨੀ ਦੀ ਗੱਲ ਇਹ ਵੀ ਰਹੀ, ਜਿਹੜੀ ਤਾਜ਼ਾ ਜਾਣਕਾਰੀ ਆਈ ਹੈ ਉਹ ਇਹ ਹੈ ਕਿ ਪਿਛਲੇ ਕੁਝ ਸਮੇਂ ਤੋਂ ਬੀਬੀ ਰਜਿੰਦਰ ਕੌਰ ਭੱਠਲ ਜਿਹੜੇ ਹੈ ਉਹ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਦਿਖਾਈ ਦੇ ਰਹੇ ਸੀ। ਈਵਨ ਜਿਹੜੀ ਲੰਚ ਡਿਪਲੋਮੇਸੀ ਕੀਤੀ ਸੀ ਕੈਪਟਨ ਅਮਰਿੰਦਰ ਨੇ, ਉਹਦੇ ਵਿੱਚ ਵੀ ਬੀਬੀ ਭੱਠਲ ਹਾਜ਼ਰ ਨਹੀਂ ਸੀ। ਜਿਹੜੇ ਲਲਕਾਰ ਰੈਲੀ ਕੀਤੀ ਅੰਮ੍ਰਿਤਸਰ ਦੇ ਵਿੱਚ, ਉਹ 'ਚ ਵੀ ਬੀਬੀ ਭੱਠਲ ਨਹੀਂ ਗਈ। ਪਰ ਕੱਲ ਰਾਹੁਲ ਗਾਂਧੀ ਨੂੰ ਮਿਲ ਕੇ ਬੀਬੀ ਭੱਠਲ ਸਮੇਤ 22 ਜਿਹੜੇ ਵਿਧਾਇਕ ਸੀ ਕੱਲ 2 ਗਰੁੱਪਾਂ 'ਚ ਮਿਲੇ ਸੀ ਰਾਹੁਲ ਗਾਂਧੀ ਨੂੰ, ਤੇ ਬੀਬੀ ਭੱਠਲ ਨੇ ਓਪਨਲੀ ਪ੍ਰਤਾਪ ਸਿੰਘ ਬਾਜਵੇ ਦਾ ਸਾਥ ਛੱਡ ਦਿੱਤਾ ਹੈ ਤੇ ਉਹ ਕੈਪਟਨ ਅਮਰਿੰਦਰ ਦੇ ਹੱਕ 'ਚ ਖੜੀ ਹੋ ਗਈ ਹੈ ਜੀ। ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਬੀਬੀ ਭੱਠਲ ਨੇ ਕਿ ਕਾਂਗਰਸ ਪਾਰਟੀ ਨੂੰ ਕੈਪਟਨ ਅਮਰਿੰਦਰ ਦੀ ਜਿਹੜੀ ਪਾਪੂਲੈਰਿਟੀ ਹੈ ਉਹਦਾ ਲਾਭ ਉਠਾਉਣਾ ਚਾਹੀਦਾ ਹੈ। ਬਾਕੀ ਵਿਧਾਇਕ ਵੀ ਕੁਝ ਇਸੇ ਢੰਗ ਦੇ ਨਾਲ ਬੋਲੇ ਆ। ਕੈਪਟਨ ਦੇ ਵਿਰੋਧੀ ਜਿਹੜੇ ਆ ਉਹ ਵੀ ਬਾਜਵਾ ਦੇ ਨਾਲ ਦਿਖਾਈ ਨਹੀਂ ਦਿੱਤੇ। ਕੈਪਟਨ ਦੇ ਵਿਰੋਧੀ, ਖਾਸ ਵਿਰੋਧੀ, ਬਿਲਕੁਲ ਕੈਪਟਨ ਦੇ ਮੋਦੀ ਮਹਿਲ ਦੇ ਸਾਹਮਣੇ ਜਿਹਨਾਂ ਦਾ ਘਰ ਆ ਬ੍ਰਹਮ ਮਹਿੰਦਰਾ ਦਾ, ਉਹ ਵੀ ਬਾਜਵੇ ਦੇ ਨਾਲ ਖੜਕੇ ਦਿਖਾਈ ਨਹੀਂ ਦਿੱਤੇ। ਉਹਨਾਂ ਨੇ ਵੀ ਰਾਹੁਲ ਗਾਂਧੀ ਨੂੰ ਇਹੀ ਕਿਹਾ ਕਿ ਇਕਜੁੱਟਤਾ ਬਣਾਏ ਰੱਖਣ ਵਾਸਤੇ ਪਾਰਟੀ ਨੂੰ ਵਿਚਾਲੇ ਦਾ ਕੋਈ ਰਸਤਾ ਜਿਹੜਾ ਅਪਣਾ ਲੈਣਾ ਚਾਹੀਦਾ ਹੈ। ਯਾਨੀ ਕੁਝ ਇੱਕ ਨੂੰ ਛੱਡ ਕੇ, 2-4 ਨੂੰ ਛੱਡ ਕੇ ਕੋਈ ਵੀ ਪ੍ਰਤਾਪ ਸਿੰਘ ਬਾਜਵਾ ਦੇ ਹੱਕ 'ਚ ਨਹੀਂ ਗਿਆ। ਤੇ ਜਿਹਦਾ ਸਿੱਧਾ ਭਾਵ ਹੈ ਕਿ ਕੈਪਟਨ ਅਮਰਿੰਦਰ ਨੂੰ ਹਾਈ ਕਮਾਨ ਜਿਹੜੀ ਆ ਹੁਣ ਇਗਨੋਰ ਨਹੀਂ ਕਰ ਸਕਦੀ। ਰਾਹੁਲ ਗਾਂਧੀ ਨੂੰ ਕਹਿ ਦਿੱਤਾ ਹੈ ਕਿ ਕੈਪਟਨ ਨੂੰ ਲਿਆਓ ਤਾਂ ਹੀ ਪੰਜਾਬ 'ਚ ਆਪਾਂ ਚੋਣਾਂ ਜਿੱਤ ਸਕਦੇ ਹਾਂ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡਾ ਸੰਕਟ ਦੀ ਸਥਿਤੀ ਇਸ ਕਰਕੇ ਹੈ ਵੀ ਜੇ ਰਾਹੁਲ ਗਾਂਧੀ ਕੈਪਟਨ ਅਮਰਿੰਦਰ ਨੂੰ ਲੈ ਕੇ ਆਉਂਦੇ ਆ ਤਾਂ ਫਿਰ ਪ੍ਰਤਾਪ ਸਿੰਘ ਬਾਜਵਾ ਜਾਂ ਬਾਕੀ ਜਿਹੜੇ ਕੈਪਟਨ ਦੇ ਵਿਰੋਧੀ ਜਿੰਨੇ ਕੁ ਵੀ ਹੈਗੇ ਥੋੜ੍ਹੇ ਆ, ਉਹ ਤਾਂ ਪਾਸੇ ਹੋਣਗੇ। ਤੇ ਕਾਂਗਰਸ ਜਿਹੜਾ ਆਮ ਕਾਂਗਰਸੀ ਹੈਗਾ ਉਹਦੇ ਮਨ 'ਚ ਵੀ ਇਹ ਜਾਏਗਾ ਕਿ ਦਬਾਅ ਦੇ ਨਾਲ ਹਾਈਕਮਾਨ ਤੋਂ ਕੁਝ ਵੀ ਕਰਾ ਲਓ। ਜਿਹੜੇ ਬਾਕੀ ਸੂਬੇ ਆ ਉਹਨਾਂ ਸੂਬਿਆਂ ਦੇ ਵਿੱਚੋਂ ਵੀ ਇੱਦਾਂ ਦੀਆਂ ਵਿਰੋਧ ਦੀਆਂ ਜਿਹੜੀਆਂ ਆਵਾਜ਼ਾਂ ਸੁਣਾਈ ਦੇ ਸਕਦੀਆਂ ਕਿ ਠੀਕ ਹੈ ਇੱਕ ਧੜਾ ਬਣਾਓ ਤੇ ਉਹ ਧੜਾ ਪ੍ਰੈਸ਼ਰ ਬਣਾਵੇ ਹਾਈਕਮਾਨ ਤੇ ਤੁਸੀਂ ਆਪਣੀ ਮਰਜ਼ੀ ਜਿਹੜੀ ਹੈ ਮਨਵਾ ਸਕਦੇ ਹੋ। ਪਰ ਹੱਲ ਕੋਈ ਨਹੀਂ ਹੈ ਕਿਉਂਕਿ ਰਾਹੁਲ ਗਾਂਧੀ ਨੇ ਭਾਵੇਂ ਇਹ ਗੱਲ ਕਹੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਕੱਲ ਜਿਹੜੇ ਗਏ ਸੀ MLA ਮਿਲਣ, ਉਹਨਾਂ ਨੂੰ ਕਿਹਾ ਕਿ ਤੁਸੀਂ 2.5 ਸਾਲ ਪਹਿਲਾਂ ਮੇਰੇ ਕੋਲ ਆਏ ਸੀ ਇੱਦਾਂ ਹੀ ਵੀ ਕੈਪਟਨ ਅਮਰਿੰਦਰ ਜਿਹੜੇ ਆ ਉਹ ਠੀਕ ਨਹੀਂ ਕੰਮ ਕਰ ਰਹੇ, ਉਹਨਾਂ ਨੂੰ ਹਟਾ ਦਿਓ। ਅਸੀਂ ਉਹਨਾਂ ਨੂੰ ਹਟਾ ਦਿੱਤਾ, ਹੁਣ ਤੁਸੀਂ ਉਹਦੇ ਬਾਜਵੇ ਨੂੰ ਹਟਾਉਣ ਵਾਸਤੇ ਆ ਗਏ ਆ ਵੀ ਇਹਦਾ ਕਿੱਦਾਂ ਕੰਮ ਚੱਲੂਗਾ। ਹੁਣ ਵਿਚਾਰਲਾ ਰਸਤਾ ਕੀ ਹੋ ਸਕਦਾ? ਵਿਚਾਰਲਾ ਰਸਤਾ ਇਹੀ ਹੋ ਸਕਦਾ ਹੈ ਕਿ ਕਿਸੇ ਹੋਰ ਨੂੰ, ਤੀਜੇ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਜਾਏ, ਮਿਸਾਲ ਦੇ ਤੌਰ ਤੇ ਲਾਲ ਸਿੰਘ ਨੂੰ, ਤੇ ਕੈਪਟਨ ਅਮਰਿੰਦਰ ਨੂੰ ਜਿਹੜੀ ਚੋਣ ਕਮਾਨ ਹੈ ਯਾਨੀ ਚੋਣ ਕੰਪੇਨ ਹੈ, ਇਲੈਕਸ਼ਨ ਕੰਪੇਨ, ਉਹਦਾ ਚੇਅਰਮੈਨ ਬਣਾ ਦਿੱਤਾ ਜਾਏ ਤਾਂ ਇਹ ਵਿਚਾਰ ਰਸਤਾ ਕੋਈ ਨਿਕਲ ਸਕਦਾ। ਇੱਦਾਂ ਦੀ ਕੋਈ ਗੱਲ ਜਿਹੜੀ ਹੈ ਸ਼ਾਇਦ ਹਾਈ ਕਮਾਨ ਹੁਣ ਸੋਚ ਰਹੀ ਹੈ। ਜੀ ਤੇ ਆਪਾਂ ਜੇ ਹੁਣ ਅਗਲੀ ਗੱਲ ਦੇ ਵੱਲ ਵਧੀਏ ਵੀ ਆਪਾਂ ਜਿਹੜੇ ਬਿਆਨ ਜਿਹੜੇ ਲਗਾਤਾਰ ਸੁਣ ਰਹੇ ਹਾਂ ਜਿਹੜੇ ਮੁੱਖ ਮੰਤਰੀ ਪੰਜਾਬ ਆ ਉਹਨਾਂ ਨੇ ਮੰਗ ਕੀਤੀ ਆ ਵੀ 84 ਦੇ ਕਤਲੇਆਮ ਦੇ ਮਾਮਲੇ ਆ ਜਿਹੜੇ ਉਸ ਦੇ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ SIT ਜਿਹੜੀ ਆ ਉਹ ਬਣਾਈ ਜਾਵੇ। ਸਵਾਲ ਇਹ ਆ ਵੀ ਇਹ ਚੋਣਾਂ ਦੇ ਵੇਲੇ ਹੀ ਜਿਹੜੀ SIT ਆ 84 ਦਾ ਜਿਹੜਾ ਮਾਮਲਾ ਆ ਕਤਲੇਆਮ ਆ ਇਹਨਾਂ ਸਾਰੀਆਂ ਪਾਰਟੀਆਂ ਨੂੰ ਜਿਹੜਾ ਯਾਦ ਆਉਂਦਾ ਆ। ਨਾਲ ਗੌਰ ਕਰਨ ਵਾਲੀ ਇਹ ਵੀ ਗੱਲ ਆ ਵੀ ਜਦ ਦਿੱਲੀ ਦੇ ਵਿੱਚ ਉਹਨਾਂ ਦੀ 49 ਦਿਨਾਂ ਦੀ ਸਰਕਾਰ ਸੀ ਉਹਨਾਂ ਨੇ SIT ਲਾਗੂ ਜਿਹੜੀ ਆ ਜੀ ਬਣਾਉਣ ਦੇ ਲਈ ਉਹਨਾਂ ਨੇ ਆਦੇਸ਼ ਵੀ ਦੇ ਦਿੱਤੇ। ਉਸ ਟਾਈਮ ਦੇ ਉੱਤੇ ਇਹਨਾਂ ਨੇ ਨਾ ਉਸ ਦਾ ਸਾਥ ਦਿੱਤਾ ਨਾ ਉਸ ਦੇ ਬਾਰੇ ਕੋਈ ਗੱਲ ਕੀਤੀ। ਦੇਖੋ ਉਹਦਾ ਤਾਂ ਅਰਵਿੰਦ ਕੇਜਰੀਵਾਲ ਹੋਰਾਂ ਦਾ ਸਾਥ ਤਾਂ ਇਹਨਾਂ ਨੇ ਕੀ ਦੇਣਾ ਹੈ। ਇਹ ਲੋਕ ਤਾਂ ਜਿਹੜੀ ਜਿਹਦੇ ਦੇ ਸਿਰ ਤੇ ਰਾਜਨੀਤੀ ਕਰ ਰਹੇ ਹੈ, ਦੇਸ਼ ਏਜੰਡੇ ਨੂੰ ਲੈ ਕੇ ਰਾਜਨੀਤੀ ਕਰਦੇ ਹੈ ਜਾਂ ਜਿਹੜਾ ਬੇਸ ਹੈ ਸ਼੍ਰੋਮਣੀ ਅਕਾਲੀ ਦਲ ਦਾ, ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਪਾਰਟੀ ਕਿਹਾ ਜਾਂਦਾ ਸੀ, ਉਹ ਜਿਹੜੇ ਪੰਥਕ ਇਸ਼ੂਜ਼ ਵੀ ਹੈਗੇ ਆ ਉਹਨਾਂ ਨੂੰ ਵੀ ਆਪਣੀ ਸਹੂਲਤ ਦੇ ਮੁਤਾਬਕ ਵਰਤਦੇ ਆ। ਅੱਜ ਸ਼੍ਰੋਮਣੀ ਅਕਾਲੀ ਦਲ ਉਸ ਰੂਪ ਦੇ ਵਿੱਚ ਪੰਥਕ ਪਾਰਟੀ ਨਹੀਂ ਹੈ, ਇਹਦਾ ਜਿਹੜਾ ਚੋਲਾ ਉਹ ਬਦਲ ਚੁੱਕਾ ਹੈ ਤੇ ਇੱਕ ਪੰਜਾਬੀ ਪਾਰਟੀ ਦੇ ਤੌਰ ਦੇ ਉੱਤੇ ਇਹਨੂੰ ਵਿਸਥਾਰ ਦੇਣ ਦੀ ਕੋਸ਼ਿਸ਼ ਕੀਤੀ ਸੁਖਬੀਰ ਬਾਦਲ ਨੇ।
ਤੇ ਉਹਦਾ ਉਹਨੇ ਲਾਭ ਵੀ ਖੱਟਿਆ। ਪਰ ਓਵਰਆਲ ਜਿਹੜੀ ਬੁਨਿਆਦ ਦੇ ਵਿੱਚ ਬੈਠਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬੁਨਿਆਦੀ ਜਿਹੜੇ ਇਸ਼ੂਜ਼ ਦੇ ਉੱਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਮਝ ਹੈ, ਉਹ ਬੁਨਿਆਦੀ ਇਸ਼ੂਜ਼ ਦੇ ਉੱਤੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਐਗਰੈਸਿਵ ਕਿਸਮ ਦੀ ਜਾਂ ਪੋਜ਼ਿਟਿਵ ਕਿਸਮ ਦੀ ਜਿਹੜੀ ਹੈ ਰਾਜਨੀਤੀ ਨਹੀਂ ਕੀਤੀ ਜੀ। ਉਹਨਾਂ ਨੇ ਸਿਰਫ ਮੁੱਦਿਆਂ ਨੂੰ ਜਿਹੜਾ ਆ ਉਸ ਸਮੇਂ ਚੱਕਿਆ, ਉਹਦੀ ਟਾਈਮਿੰਗ ਇਹ ਸੈੱਟ ਕਰ ਲਈ ਵੀ ਜਦੋਂ ਉਹਦੇ ਨਾਲ ਤੁਹਾਨੂੰ ਵੋਟਾਂ ਦੇ ਵਿੱਚ ਲਾਭ ਮਿਲ ਸਕਦਾ ਹੈ। ਹੁਣ SIT ਦਾ ਇਸ਼ੂ ਜਿਹੜਾ ਆ ਇਹ 30 ਸਾਲ ਬਾਅਦ ਵੀ ਅਸੀਂ ਜ਼ਿਕਰ ਕਰ ਰਹੇ ਹਾਂ। ਮੈਂ ਤਾਂ ਹੈਰਾਨ ਹੈ ਵੀ 30 ਸਾਲ ਤੋਂ ਵੀ ਉੱਤੇ ਹੋ ਗਏ 84 ਵਾਪਰਿਆ ਨੂੰ, ਤੇ ਉਹ ਜਿਹੜੇ ਜ਼ਖਮ ਹੈ ਉਹ ਜ਼ਖਮ ਹਾਲੇ ਵੀ ਹਰੇ ਹੈ ਜੀ। 3 ਪੀੜ੍ਹੀਆਂ ਜਿਹੜੀਆਂ ਉਸ ਤੋਂ ਬਾਅਦ ਜਿਹੜੀਆਂ ਸਾਡੇ ਸਾਹਮਣੇ ਹੈ, ਉਹ ਪੀੜ੍ਹੀ ਜਿਹੜੀ ਪੀੜਤ ਸੀ, ਉਸ ਤੋਂ ਬਾਅਦ ਉਹਨਾਂ ਦੇ ਬੱਚੇ, ਉਸ ਤੋਂ ਬਾਅਦ ਉਹਨਾਂ ਦੇ ਵੀ ਗਾਂ ਬੱਚੇ, ਉਹ ਬੱਚੇ ਵੀ ਜਿਹੜੇ ਇਸ ਵੇਲੇ ਪੀੜਤ ਹੈ। ਹਾਲੇ ਤੱਕ 84 ਦੇ ਪੀੜਤਾਂ ਨੂੰ ਇਨਸਾਫ ਨਹੀਂ ਮਿਲਿਆ। ਹਾਲੇ ਤੱਕ 84 ਦੇ ਜਿਹੜੇ ਗੁਨਾਹਗਾਰ ਹੈ ਉਹ ਕੋਈ ਮੈਂਬਰ ਪਾਰਲੀਮੈਂਟ ਹੈ, ਕੋਈ ਉੱਚੇ ਰੁਤਬੇ ਤੇ ਉਹਨਾਂ ਦੇ ਸ਼ਮਲੇ ਹੋਰ ਉੱਚੇ ਹੋਈ ਜਾਂਦੇ ਆ। ਤੇ ਅਸੀਂ ਹਾਲੇ ਤੱਕ SIT ਦੀ ਮੰਗ ਕਰੀ ਜਾਂਦੇ ਹਾਂ, ਤੇ ਮੰਗ ਵੀ ਉਦੋਂ ਕਰਦੇ ਹਾਂ ਜਦੋਂ ਚੋਣਾਂ ਸਿਰ ਤੇ ਹੁੰਦੀਆਂ। ਹੁਣ ਦਿੱਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਹ ਚਾਹੁੰਦਾ ਹੈ ਕਿ 4 ਸੀਟਾਂ ਤੇ ਉਮੀਦਵਾਰ ਖੜੇ ਕੀਤੇ ਆ, ਭਾਵੇਂ ਟੈਕਨੀਕਲੀ ਇੱਕੋ ਉਮੀਦਵਾਰ ਹੈ, 3 ਉਮੀਦਵਾਰ ਤਾਂ BJP ਦੇ ਆ ਜਿਹੜੇ ਕਮਲ ਦੇ ਚੋਣ ਨਿਸ਼ਾਨ ਤੇ ਚੋਣ ਲੜ ਰਹੇ ਆ। ਪਰ ਅਕਾਲੀਆਂ ਦੀ ਇਹ ਕੋਸ਼ਿਸ਼ ਹੈ ਵੀ ਘੱਟੋ ਘੱਟ 4 ਸੀਟਾਂ ਸਾਡੇ ਖਾਤੇ 'ਚ ਪੈ ਜਾਣ, ਵੀ ਭਾਵੇਂ ਕਮਲ ਦੇ ਨਿਸ਼ਾਨ ਤੇ ਲੜ ਪਈ ਹੋਵੇ, ਅਕਾਲੀ ਜਿੱਤ ਗਏ ਜੀ, ਅਕਾਲੀ ਜਿੱਤ ਗਏ। ਤੇ ਦੂਜੀ ਗੱਲ BJP ਦੀ ਸਰਕਾਰ ਬਣ ਜਾਵੇ, ਦੋਨਾਂ ਦੀ ਸਾਂਝੀ ਸਰਕਾਰ ਬਣੇ ਦਿੱਲੀ ਦੇ ਵਿੱਚ, ਤਾਂ ਅਸੀਂ ਪੰਜਾਬ ਦੇ ਵਿੱਚ ਜਿਹੜਾ ਸਾਡਾ ਰਿਸ਼ਤਾ ਜਿਹੜਾ ਟੁੱਟੂ ਕਰਦਾ ਸੀ ਉਹ ਰਿਸ਼ਤਾ ਬਚਾ ਲਾਂਗੇ। ਇਸ ਕਰਕੇ ਸਿੱਖ ਮਾਨਸਿਕਤਾ ਜਿਹੜੀ ਹੈ, ਜਿਹੜੇ ਪੀੜਤ ਪਰਿਵਾਰ ਬੈਠੇ ਆ, ਉਹਨਾਂ ਪੀੜਤਾਂ ਦੀ ਹਮਦਰਦੀ ਵੋਟ ਦੇ ਰੂਪ ਦੇ ਵਿੱਚ ਇਹਨਾਂ ਨੂੰ ਮਿਲ ਜਾਵੇ। ਮਤਲਬ ਇਹ ਇੱਕ ਰਾਜਨੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੀ। ਤੇ ਉਧਰੋਂ ਰਾਜਨਾਥ ਸਿੰਘ ਨੇ ਵੀ, ਜਿਹੜੇ ਸਾਡੇ ਗ੍ਰਹਿ ਮੰਤਰੀ ਆ, ਉਹਨਾਂ ਨੇ ਵੀ ਕਹਿ ਦਿੱਤਾ ਹਾਂਜੀ ਜੀ SIT ਬੜੀ ਛੇਤੀ ਅਸੀਂ ਬਣਾਵਾਂਗੇ, ਮਾਥੁਰ ਜਿਹੜੀ ਕਮੇਟੀ ਉਹਦੀ ਸਿਫਾਰਸ਼ਾਂ ਲਾਗੂ ਕਰਾਂਗੇ। ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਆ ਇਹ ਸੱਚ ਸਾਡੇ ਸਾਹਮਣੇ ਲੈ ਕੇ ਆਉਂਦੀਆਂ ਕਿ ਸਾਡੀਆਂ ਰਾਜਨੀਤਿਕ ਪਾਰਟੀਆਂ ਦਾ ਅਸਲ ਸੱਚ ਕੀ ਹੈ। ਅਸਲ ਸੱਚ ਇਹੀ ਹੈ ਕਿ ਇਹ ਸਿਰਫ ਤੇ ਸਿਰਫ ਵੋਟ ਕੈਸ਼ ਕਰਨ ਵਾਸਤੇ ਉਹਨਾਂ ਦਿਨਾਂ ਦੇ ਵਿੱਚ ਇੱਦਾਂ ਦੀਆਂ ਗੱਲਾਂ ਕਰਦੇ ਆ ਜਿਨ੍ਹਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਵੋਟ ਦੀ ਜ਼ਰੂਰਤ ਹੁੰਦੀ ਹੈ। 50 ਸਾਲਾਂ ਬਾਅਦ ਲੋਕਾਂ ਦੇ ਦੁਆਰ ਤੇ ਜਾਣਾ ਹੈ, ਲੋਕਾਂ ਦੇ ਪੈਰਾਂ 'ਚ ਝੁਕਣਾ ਆ। ਦੇਖ ਲਓ ਇੱਥੇ ਤੱਕ ਦਾ ਇਹ ਹਾਲਾਤ ਹੋ ਗਏ ਆ ਵੀ ਮਤਲਬ ਜਿਹੜੇ ਲੋਕਾਂ ਦੇ ਮੁੱਦੇ ਆ ਉਹ ਮੰਨਫੀ ਹੈ ਤੇ ਜਿਹੜੇ ਲੋਕ ਹੈ ਉਹਨਾਂ ਨੂੰ ਵੋਟਰ ਬਣਾ ਦਿੱਤਾ ਗਿਆ ਜੀ ਜੀ। ਇਹ ਸਥਿਤੀ ਜਿਹੜੀ ਪੈਦਾ ਕੀਤੀ ਹੈ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤੀ ਨੇ। ਤੇ ਇਸ ਰਾਜਨੀਤੀ ਦੇ ਵਿੱਚ ਜਿਹੜੀ ਪਹਿਲੀ ਸਰਕਾਰ ਰਹੀ ਹੈ ਦਿੱਲੀ ਦੇ ਵਿੱਚ ਜਾਂ ਦੇਸ਼ ਦੇ ਵਿੱਚ, ਕਾਂਗਰਸ ਪਾਰਟੀ ਉਹ ਵੀ ਇਨਵੋਲਵ ਹੈ। ਸੋ ਇਹ ਸਾਰੇ ਲੋਕ ਜਿਹੜੇ ਆ ਇੱਕ ਦੂਜੇ ਦੇ ਖਿਲਾਫ ਦੂਸ਼ਣਬਾਜ਼ੀ ਇੱਕ ਦੂਜੇ ਦੀ ਕਰਦੇ ਆ, ਇਲਜ਼ਾਮਬਾਜ਼ੀ ਕਰਦੇ ਆ, ਪਰ ਅੰਦਰ ਖਾਤੇ ਚੁੱਪ ਦੀ ਇੱਕ ਰਾਜਨੀਤੀ ਇਹਨਾਂ ਦੀ ਹੈਗੀ ਆ ਵੀ ਚੁੱਪ ਚਪੀਤੇ ਸੱਤਾ ਹਾਸਲ ਕਰਨ ਦੇ ਜਿਹੜੇ ਯਤਨ ਕੀਤੇ ਜਾਣ ਤੇ ਇੱਕ ਦੂਜੇ ਨੂੰ ਓਪਨਲੀ ਭੰਡਿਆ ਜਾਵੇ, ਪਰ ਕੰਮ ਸਾਰੇ ਰਲ ਮਿਲ ਕੇ ਉਹੀ ਕੀਤੇ ਜਾਣ ਜੋ ਉਹਨਾਂ ਨੇ ਕੀਤੇ ਆ, ਉਹੀ ਅਸੀਂ ਕਰਨਾ। ਇਹ ਸਥਿਤੀ ਇਸ ਵੇਲੇ ਦੇਸ਼ ਦੀ ਵੀ ਹੈ ਤੇ ਦਿੱਲੀ ਦੀ ਚੋਣਾਂ ਦੇ ਵਿੱਚ ਵੀ ਹੈ ਜੀ। ਜੀ ਜੀ ਜੀ। ਤੇ ਅਗਲੀ ਜਿਹੜੀ ਇੱਕ ਖਬਰ ਜਿਹੜੀ ਇਸ ਟਾਈਮ ਬਠਿੰਡੇ ਤੋਂ ਆ ਰਹੀ ਆ, ਬਠਿੰਡੇ ਦੇ ਵਿੱਚ ਇੱਕ ਅਹਾਤੇ ਤੋਂ ਉਸਦੇ ਮੈਨੇਜਰ ਨੇ ਇੱਕ ਡਿਪਟੀ ਸੁਪਰੀਡੈਂਟੈਂਟ ਜਿਸ ਦਾ ਨਾਮ ਬੋੜ ਸਿੰਘ ਦੱਸਿਆ ਜਾਂਦਾ ਹੈ, ਉਸ ਨੂੰ ਸ਼ਰਾਬ ਨਾ ਦੇਣ ਤੇ ਉਸਨੇ ਗੋਲੀ ਮਾਰਤੀ ਅਹਾਤੇ ਦੇ ਜਿਹੜੇ ਮੈਨੇਜਰ ਨੂੰ। ਦੇਖੋ ਇਹ ਸਾਡੇ ਪੰਜਾਬ ਦੇ ਬਦਲਦੇ ਹੋਏ ਕਹਿ ਲਓ ਵੀ ਸੰਦਰਭ ਜਿਹੜੇ ਹੈ ਜਾਂ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਕਲਚਰ ਪੈਦਾ ਹੋ ਰਿਹਾ ਹੈ ਉਹਦੀ ਇੱਕ ਮਿਸਾਲ ਹੈ। ਇਹ ਮੈਂ ਘਟਨਾ ਤਾਂ ਤੁਹਾਡੇ ਨਾਲ ਜ਼ਿਕਰ ਕਰ ਲੈਂਦਾ, ਪਰ ਮੈਂ ਇਹਦੇ ਨਾਲ ਜੁੜੀਆਂ ਇੱਕ ਦੋ ਘਟਨਾਵਾਂ ਜਿਹੜੀਆਂ ਇਸ ਕਿਸਮ ਦੀਆਂ ਹੈ ਜੀ, ਜਿਸ ਤੋਂ ਲੱਗਦਾ ਕਿ ਪੰਜਾਬ ਕਿੱਦਾਂ ਬਦਲ ਰਿਹਾ ਤੇ ਕਿਸ ਪਾਸੇ ਵੱਲ ਨੂੰ ਜਾ ਰਿਹਾ ਜੀ। ਸੁੱਖਾ ਕਾਲਵਾ ਜਿਹੜਾ ਇੱਕ ਗੈਂਗਸਟਰ ਸੀ ਉਹ ਮਾਰ ਦਿੱਤਾ ਗਿਆ, ਗੈਂਗਵਾਰ 'ਚ ਮਾਰਿਆ ਗਿਆ। ਉਹਨੇ ਵੀ ਪਹਿਲਾਂ ਬੜੇ ਲੋਕ ਮਾਰੇ। ਪੋਲੀਟੀਸ਼ੀਅਨ ਜਿਹੜੇ ਸਾਡੇ ਆ, ਪੋਲੀਟੀਸ਼ੀਅਨਾਂ ਦੇ ਵਿੱਚ ਕੁਝ ਇੱਦਾਂ ਦੇ ਕਰਪਟ ਪੋਲੀਟੀਸ਼ੀਅਨ ਬੈਠੇ ਹੈ ਜਿਹੜੇ ਸੁੱਖਾ ਕਾਲਵਾ ਵਰਗੇ ਬੰਦਿਆਂ ਨੂੰ ਜਨਮ ਦਿੰਦੇ ਹੈ, ਉਹਨਾਂ ਨੂੰ ਪ੍ਰਮੋਟ ਕਰਦੇ ਆ, ਉਹਨਾਂ ਤੋਂ ਫਿਰ ਆਪਣੀ ਰੰਜਿਸ਼ਾਂ ਕਢਾਉਂਦੇ ਆ, ਆਪਣੇ ਵਿਰੋਧੀਆਂ ਨੂੰ ਮਰਵਾਉਂਦੇ ਆ। ਉਹ ਸੁੱਖਾ ਕਾਲਵਾ ਜਿਹੜਾ ਪੇਸ਼ੀ ਤੇ ਧਿਆਨ ਨਾਭਾ ਜੇਲ੍ਹ ਤੋਂ ਫਗਵਾੜੇ ਦੇ ਲਾਗੇ ਜਿਹੜਾ ਆ ਦੂਜੇ ਗੈਂਗ ਨੇ ਮਾਰ ਦਿੱਤਾ। ਮਾਰ ਕੇ ਜਿਸ ਕਿਸਮ ਦਾ ਸੀਨ ਜਿਹੜਾ ਕ੍ਰੀਏਟ ਕੀਤਾ, ਉਹਨਾਂ ਨੇ ਉੱਥੇ ਡਾਂਸ ਕੀਤੇ, ਭੰਗੜੇ ਪਾਏ, ਪੁਲਿਸ ਵਾਲੇ ਦੇਖਦੇ ਰਹਿ ਗਏ। ਇੱਕ ਤਾਂ ਇਹ ਘਟਨਾ ਵੀ ਸਾਡੀ ਪੁਲਿਸ ਦੀ ਕਾਰਗੁਜ਼ਾਰੀ ਕੀ ਹੈ ਵੀ ਸ਼ਰੇਆਮ ਉਹਨਾਂ ਦੇ ਕੋਲੋਂ ਹਥਿਆਰ ਖੋਹ ਕੇ ਉਹ ਲੈ ਗਏ ਤੇ ਇੱਕ ਨੌਜਵਾਨ ਨੂੰ ਮਾਰ ਦਿੱਤਾ। ਅਸੀਂ ਇਸ ਤਰ੍ਹਾਂ ਕਿਸੇ ਵੀ ਕਿਸਮ ਦਾ ਜਿਹੜਾ ਕੋਈ ਕਤਲਕਾਂਡ ਹੈ ਉਹਦੀ ਨਿੰਦਾ ਕਰਦੇ ਹਾਂ। ਉਹ ਬੰਦਾ ਕਿੱਦਾਂ ਦਾ ਵੀ ਮਰਜ਼ੀ ਹੋਵੇ, ਪਰ ਘੱਟੋ ਘੱਟ ਸਾਡੇ ਕੋਲ ਕਾਨੂੰਨ ਹੈ, ਕਾਨੂੰਨ ਦੇ ਮੁਤਾਬਕ ਕੰਮ ਕਰਨਾ ਚਾਹੀਦਾ ਸਾਨੂੰ। ਪਰ ਸੁੱਖਾ ਕਾਲਵਾ ਦੇ ਕਤਲ ਤੋਂ ਬਾਅਦ ਕੀ ਹੋਇਆ? ਕਤਲ ਤੋਂ ਬਾਅਦ ਇਹ ਹੋਇਆ ਕਿ ਸੁੱਖਾ ਕਾਲਵਾ
ਦੇ ਨਾਂ ਦੇ ਉੱਤੇ 4 ਜਿਹੜੇ ਆ ਫੇਸਬੁੱਕ ਦੇ ਪੇਜ ਬਣ ਗਏ। 20,000 ਦੇ ਕਰੀਬ ਜਿਹੜਾ ਨੌਜਵਾਨ ਦੇਸ਼ ਵਿਦੇਸ਼ 'ਚ ਬੈਠਾ ਪੰਜਾਬੀ ਨੌਜਵਾਨ, ਉਹ ਸੁੱਖਾ ਕਾਹਲਵਾਂ ਨੂੰ ਫੇਸਬੁੱਕ ਤੇ ਸ਼ਰਧਾਂਜਲੀ ਭੇਟ ਕਰ ਰਿਹਾ। ਸੁੱਖਾ ਕਾਹਲਵਾਂ ਨੂੰ ਸਾਡਾ ਨਾਇਕ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਇੱਕ ਗੈਂਗਸਟਰ ਜਿਹਦੀ ਮੌਤ ਜਿਹੜੀ ਜਿਸ ਢੰਗ ਨਾਲ ਹੋਈ ਆ, ਉਹ ਸਾਨੂੰ ਲੱਗਦਾ ਵੀ ਉਹ ਕਾਨੂੰਨ ਜਿਹੜਾ ਆ ਉੱਥੇ ਫੇਲ ਹੋਇਆ, ਤੇ ਇਸ ਕਰਕੇ ਉਹਦੀ ਜਿਸ ਢੰਗ ਨਾਲ ਮੌਤ ਹੋਈ ਅਸੀਂ ਉਹਦੇ ਨਾਲ ਸਹਿਮਤੀ ਨਹੀਂ ਪ੍ਰਗਟ ਕਰ ਸਕਦੇ। ਪਰ ਉਸ ਤੋਂ ਬਾਅਦ ਉਸ ਬੰਦੇ ਨੂੰ ਜਿਹੜਾ ਇੱਕ ਗੈਂਗਸਟਰ ਹੈ, ਜਿਹਨੂੰ ਪੇਂਡੂ ਭਾਸ਼ਾ 'ਚ ਬਦਮਾਸ਼ ਕਿਹਾ ਜਾਂਦਾ ਹੈ, ਉਹਨੂੰ ਸਾਡਾ ਨਾਇਕ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਯਾਨੀ ਸਾਡੀ ਜਵਾਨੀ ਜਾ ਕਿੱਧਰ ਨੂੰ ਰਹੀ ਹੈ, ਅਸੀਂ ਕਿੱਥੇ ਨੂੰ ਜਾਣਾ? ਇਹ ਸਾਡਾ ਕਲਚਰ ਹੈ। ਅਸੀਂ ਤਾਂ ਭਗਤ ਸਿੰਘ ਹੋਰਾਂ ਦਾ ਜ਼ਿਕਰ ਕਰਦੇ ਹਾਂ ਵੀ ਭਗਤ ਸਿੰਘ ਨੂੰ ਵੀ ਕਿਤਾਬ ਵਾਲਾ ਪੇਸ਼ ਕਰਨ ਦੀ ਥਾਂ ਦੇ ਉੱਤੇ ਬੰਦੂਕ ਵਾਲਾ ਪੇਸ਼ ਕਰੀ ਜਾਂਦੇ ਲੋਕ, ਉਹਨੂੰ ਇੱਕ ਸਿੰਬਲ ਦੇ ਤੌਰ ਤੇ ਪੇਸ਼ ਕਰੀ ਜਾਂਦੇ ਆ। ਅਸੀਂ ਤਾਂ ਉਹਦੀ ਵੀ ਵਿਰੋਧਤਾ ਕਰਦੇ ਹਾਂ ਵੀ ਭਗਤ ਸਿੰਘ ਗਿਆਨ ਵਾਲਾ ਬੰਦਾ ਸੀ ਤੇ ਉਹ ਸਾਡਾ ਨਾਇਕ ਅਸਲੀ ਭਗਤ ਸਿੰਘ ਹੀ ਹੈ। ਤੇ ਭਗਤ ਸਿੰਘ ਨੂੰ ਨਾਇਕ ਜਿਸ ਪੰਜਾਬੀ ਜਵਾਨੀ ਨੇ ਮੰਨਣਾ ਸੀ, ਉਹਦਾ ਨਾਇਕ ਅੱਜ ਸੁੱਖਾ ਕਾਹਲਵਾਂ ਨੂੰ ਬਣਾਇਆ ਜਾ ਰਿਹਾ। ਇਹ ਸਾਡੇ ਬਦਲ ਰਹੇ ਹੋਏ ਸੰਦਰਭ ਹੈ। ਨਾਲ ਹੀ 2 ਬੱਚੇ, ਇੱਕ ਖਬਰ ਆਈ ਇੱਧਰ ਪਠਾਨਕੋਟ ਵੱਲੋਂ, 2 ਬੱਚੇ ਜਿਹੜੇ ਆ ਗਰੀਬ ਬੱਚੇ, ਇੱਕ ਯਤੀਮ ਸੀ ਉਹਦੇ ਚੋਂ, ਉਹ ਇੱਕ ਮੰਦਿਰ ਦੇ ਵਿੱਚ ਗਏ ਤੇ ਭੁੱਖੇ ਸੀ ਵਿਚਾਰੇ, ਉਹਨਾਂ ਨੇ ਉੱਥੇ 10 ਰੁਪਏ ਜਿਹੜੇ ਮੰਦਿਰ ਚੜਾਵਾ ਚੜਿਆ ਸੀ ਉਹ ਚੁੱਕ ਲਏ। ਉੱਥੋਂ ਦੇ ਲੋਕਾਂ ਨੇ 100 ਸ਼ਰਧਾਲੂ ਆਪਣੇ ਆਪ ਨੂੰ ਜਿਹੜੇ ਕਹਿੰਦੇ ਆ ਪੁਜਾਰੀ, ਉਹਨਾਂ ਨੇ ਫੜ ਕੇ ਉਹਨਾਂ ਦੋਨਾਂ ਬੱਚਿਆਂ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ, ਉਹ ਮਰਨਹਾਰ ਕਰ ਦਿੱਤੇ ਗਏ ਆ। ਸਾਡੇ ਦੇਸ਼ ਦੇ ਵਿੱਚ, ਸਾਡੇ ਪੰਜਾਬ ਦੇ ਵਿੱਚ ਭੁੱਖਮਰੀ ਜਿਹੜੀ ਹੈ, ਜਿੱਥੇ ਰੋਜ਼ 5,000 ਬੱਚੇ ਦੇਸ਼ ਦੇ ਵਿੱਚ ਮਰਦੇ ਆ, ਸਾਡੇ ਇੱਥੇ 25,000 ਬੱਚੇ ਤਾਂ ਜੰਮਦੇ ਸਾਰੇ ਮਰ ਜਾਂਦੇ ਆ। ਸਾਡੇ ਦੇਸ਼ ਦੀਆਂ ਹਾਲਤਾਂ ਸੁਧਾਰਨ ਦੀ ਥਾਂ ਤੇ 100 ਧਾਰਮਿਕ ਮੁਲਕ ਜਿਹੜਾ ਅਸੀਂ ਕਹਿੰਦੇ ਹਾਂ, ਅਸੀਂ ਬੜੇ ਧਾਰਮਿਕ ਬੰਦੇ ਆ ਜੀ, ਅਸੀਂ ਤਾਂ ਜੀ ਘਰ ਦੇ ਵਿੱਚ ਜਿਹੜਾ ਆ ਮੱਖੀ ਵੀ ਨਹੀਂ ਮਾਰਨੀ ਤੇ ਬਾਹਰ ਜਿਹੜੇ ਮਾਸੂਮ ਬੱਚੇ ਆ ਉਹਨਾਂ ਨੂੰ ਦਰਿੰਦਿਆਂ ਵਾਂਗ ਕੁੱਟਣਾ। ਇਹ ਸਾਡੀ ਮਾਨਸਿਕਤਾ ਬਣ ਚੁੱਕੀ ਹੈ। ਇਹ ਮਾਨਸਿਕਤਾ ਜੇ ਪੰਜਾਬੀਆਂ ਦੀ ਬਣ ਗਈ ਹੈ, ਸੁੱਖਾ ਕਾਹਲਵਾਂ ਵਾਲੀ ਮਾਨਸਿਕਤਾ ਜੇ ਬਣ ਗਈ ਹੈ, ਬਣਨੀ ਇਸ ਕਰਕੇ ਹੈ ਵੀ ਚੰਗੇ ਵੱਡੇ ਗਾਇਕ ਜਿਹੜੇ ਸਟੈਬਲਿਸ਼ ਗਾਇਕ ਹੈ, ਉਹ ਗੀਤ ਕੀ ਗਾ ਰਹੇ? ਅੱਗੇ ਸੁਰਜੀਤ ਬਿੰਦਰਖੀਆ ਨੇ ਗੀਤ ਗਾਇਆ ਸੀ ਵੀ ਸ਼ਮਸ਼ੇਰ ਸੰਧੂ ਹੋਰਾਂ ਦਾ ਲਿਖਿਆ ਸੀ, ਤੂੰ ਨਹੀਂ ਬੋਲਦੀ ਰਕਾਨੇ, ਤੂੰ ਨਹੀਂ ਬੋਲਦੀ ਤੇਰੇ ਤੇ ਤੇਰਾ ਯਾਰ ਬੋਲਦਾ। ਅੱਜ ਕੱਲ੍ਹ ਸੁਖਵਿੰਦਰ ਦਾ ਤੇ ਜੈ ਜੀ ਬੀ ਦਾ ਇੱਕ ਗੀਤ ਆਇਆ, ਮੈਂ ਪੂਰਾ ਤਾਂ ਸੁਣਿਆ ਨਹੀਂ। ਇੱਕ ਦਿਨ ਮੈਂ ਕਾਰ 'ਚ ਜਾ ਰਿਹਾ ਸੀ, ਅਚਾਨਕ ਉਹ ਰੇਡੀਓ 'ਚ ਬੋਲਿਆ ਗੀਤ ਦੇ ਬੋਲ ਕੁਝ ਇਸ ਕਿਸਮ ਦੇ ਆ, ਤੇਰੇ ਸਾਹਮਣੇ ਠੋਕ ਕੇ ਜਾਣਾ ਜਿਹੜਾ ਤੇਰੇ ਵਿੱਚੋਂ ਬੋਲਦਾ, ਜੇ ਤੇਰੇ ਸਾਹਮਣੇ ਠੋਕ ਕੇ ਜਾਣਾ ਜਿਹੜਾ ਤੇਰੇ ਵਿੱਚੋਂ ਬੋਲਦਾ। ਜੇ ਇਹ ਗੀਤ ਪ੍ਰਮੋਟ ਕਰਨੇ ਅਸੀਂ, ਜੇ ਸਾਡੇ ਮੁੱਖ ਮੰਤਰੀ, ਪੰਜਾਬ ਦੇ ਮੁੱਖ ਮੰਤਰੀ ਨੇ ਕਬੱਡੀ ਕੱਪ ਦਾ ਜਿਹੜੇ ਸਮਾਗਮ ਹੁੰਦੇ ਆ ਉੱਥੇ ਜਿਹੜਾ 3-4 ਘੰਟੇ ਤੱਕ ਜਿਹੜੇ ਕੈਟਰੀਨਾ ਕੈਫ ਨੂੰ ਨੱਚਦਿਆਂ ਦੇਖਣਾ, ਜਾਂ ਉੱਥੇ ਜਿਹੜੇ ਪੰਜਾਬ ਦੇ ਪਾਪੂਲਰ ਗਾਇਕ ਆ ਜਿਹੜੇ ਇਸ ਕਿਸਮ ਦੇ ਗੀਤ ਗਾਉਂਦੇ ਆ ਉਹਨਾਂ ਨੂੰ ਸੁਣਨਾ, ਤੇ ਫਿਰ ਸੁੱਖਾ ਕਾਹਲਵਾਂ ਤਾਂ ਪੈਦਾ ਹੋਣਾ ਹੀ ਹੈ। ਇਹ ਹਾਲਾਤ ਹੈ ਸਾਡੇ, ਤੇ ਇਸੇ ਹਾਲਾਤ ਦੀ ਅਗਲੀ ਐਕਸਟੈਂਸ਼ਨ ਜਿਹੜੀ ਹੈ ਉਹ ਖਬਰ ਹੈ ਜਿਹਦਾ ਤੁਸੀਂ ਜ਼ਿਕਰ ਕੀਤਾ। ਇਹ ਖਬਰ ਵਾਪਰੀ ਸੰਗਰੂਰ ਦੇ ਵਿੱਚ ਸੈਂਟਰਲ ਜੇਲ੍ਹ ਦਾ ਅਸਿਸਟੈਂਟ ਸੁਪਰਡੈਂਟ ਹੈ ਜੇਲਰ, ਜਿਹੜਾ ਰੋਜ਼ ਹੀ ਉਧਾਰ ਦੀ ਸ਼ਰਾਬ ਪੀਂਦਾ ਸੀ, ਤੇ ਉਹਨੇ ਇੱਕ ਜਿਹੜਾ ਜਿੱਥੇ ਹਾਥੀ ਜਾ ਕੇ ਪੀਂਦਾ ਸੀ, ਬਠਿੰਡੇ ਦਾ ਸੀਗਾ ਇਹ 52 ਸਾਲ ਦਾ ਬੋਰ ਸਿੰਘ, ਤੇ ਬਠਿੰਡੇ ਦੀ ਪੁਲਿਸ ਲਾਈਨ ਦੇ ਵਿੱਚ ਜੇਲ੍ਹ ਕੁਆਟਰ 'ਚ ਰਹਿੰਦਾ ਸੀ। ਤੇ ਉਹ ਛੁੱਟੀ ਵਾਲੇ ਦਿਨ ਬੱਸ ਅੱਡੇ ਦੇ ਕੋਲ ਇੱਕ ਹਾਤੇ 'ਚ ਰੋਜ਼ ਸ਼ਰਾਬ ਪੀਣ ਜਾਂਦਾ ਸੀ। ਆਮ ਤੌਰ ਤੇ ਉਧਾਰ ਪੀਂਦਾ ਸੀ। ਉਧਾਰ ਸ਼ਰਾਬ ਉਹਨੇ ਮੰਗੀ, ਉਹ ਜਿਹੜਾ ਹਾਤੇ ਵਾਲਾ ਸੀ ਉਹ ਕਹਿੰਦਾ ਜੀ ਉਧਾਰ ਮੈਂ ਹੋਰ ਦੇ ਨਹੀਂ ਸਕਦਾ, ਤੇ ਉਹਦੀ ਕਨਪਟੀ 'ਚ ਰੱਖ ਕੇ ਰਿਵਾਲਵਰ ਤੇ ਉਹਦੀ ਗੋਲੀ ਮਾਰ ਕੇ ਦੌੜ ਗਿਆ। ਹੁਣ ਉਹਨੂੰ ਬਾਅਦ 'ਚ ਵੱਖਰੀ ਗੱਲ ਹੈ, ਗ੍ਰਿਫਤਾਰ ਕਰ ਲਿਆ ਗਿਆ। ਇਹ ਸਾਡੀ ਪੁਲਿਸ ਡਿਪਾਰਟਮੈਂਟ ਦਾ ਹਾਲ ਹੈ। ਸੁੱਖਾ ਕਾਹਲਵਾਂ ਦਾ ਮੈਂ ਜ਼ਿਕਰ ਕੀਤਾ, ਲੋਕਾਂ ਦੀ ਮਾਨਸਿਕਤਾ ਦਾ ਜ਼ਿਕਰ ਕੀਤਾ, ਜਿਹੜੇ ਬੱਚਿਆਂ ਨੂੰ ਇਸ ਤਰ੍ਹਾਂ ਮੰਦਿਰ ਤੋਂ 10 ਰੁਪਏ ਲੈਣ ਕਰਕੇ, ਮੰਦਿਰ ਤਾਂ ਦੇਣ ਵਾਲਾ ਹੈ ਨਾ, ਮੰਦਿਰ ਕੋਲ ਲੈਣ ਹੀ ਜਾਈਦਾ ਨਾ, ਗੁਰਦੁਆਰੇ ਕੋ, ਮੰਦਿਰ ਕੋ, ਧਾਰਮਿਕ ਸਥਾਨਾਂ ਤੇ ਲੋਕ ਲੈਣ ਹੀ ਜਾਂਦੇ ਆ। ਤੇ ਜੇ ਬੱਚਿਆਂ ਨੇ ਜਾ ਕੇ 10 ਰੁਪਏ ਲੈ ਹੀ ਲਏ ਤਾਂ ਕਿੱਡਾ ਕੁ ਕਹਿਰ ਵਾਪਰ ਗਿਆ, ਉਹਨਾਂ ਬੱਚਿਆਂ ਨੂੰ ਅਧਮਰਾ ਕਰ ਦਿੱਤਾ ਗਿਆ ਮਾਰ ਕੇ। ਇਹ 3 ਘਟਨਾਵਾਂ ਜਿਹੜੀਆਂ ਆ ਇਹ ਪੰਜਾਬ ਦੇ ਬਦਲਦੇ ਹੋਏ ਮੌਸਮ ਦਾ ਮਤਲਬ ਸਮਾਜਿਕ ਮੌਸਮ ਜਿਹੜਾ ਆ ਬਦਲਦਾ ਹੋਇਆ, ਸਮਾਜਿਕ ਸੰਦਰਭ ਜਿਹੜੇ ਸਾਡੇ ਬਦਲ ਰਹੇ ਆ ਉਹਨਾਂ ਵੱਲ ਸੰਕੇਤ ਕਰਦੀਆਂ। ਇਹ ਬਹੁਤ ਚਿੰਤਾਜਨਕ ਮਸਲਾ ਹੈ, ਖਤਰਨਾਕ ਮਸਲਾ ਹੈ। ਅੱਜ ਵੀ ਨਾ ਅਸੀਂ ਚੇਤਨ ਹੋਏ ਤਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਅਨਾਰਕੀ ਵਾਲਾ ਮਾਹੌਲ ਬਣਨ ਦੀ ਪੂਰੀ ਸੰਭਾਵਨਾ ਹੈ ਜੀ। ਬਿਲਕੁਲ ਜੀ, ਹਾਲਾਤ ਬਹੁਤ ਹੀ ਜਿਹੜੇ ਵੱਧ ਤੋਂ ਬੱਤਰ ਹੁੰਦੇ ਜਾ ਰਹੇ ਆ। ਤੇ ਜਾਣ ਤੋਂ ਪਹਿਲਾਂ ਸੁਸ਼ੀਲ ਜੀ, ਜਿੱਦਾਂ ਆਪਾਂ ਆਪਣੀ ਇਸ ਗੱਲਬਾਤ ਤੋਂ ਪਹਿਲਾਂ ਆਪਸ 'ਚ ਗੱਲ ਕਰ ਰਹੇ ਸੀ ਵੀ ਤੁਸੀਂ ਵੀ ਦਿੱਲੀ ਦੇ ਵਿੱਚ ਕਾਫੀ ਲੋਕਾਂ ਦੇ ਨਾਲ ਗੁਫ਼ਤਗੂ ਕੀਤੀ ਆ, ਗੱਲਬਾਤ ਕੀਤੀ ਆ। ਆਮ ਲੋਕਾਂ ਦੀ ਜਿਹੜੀ ਉੱਥੇ ਕੀ ਤੁਹਾਨੂੰ ਜਿਹੜੀ ਆ ਜੀ ਰਾਏ ਲੱਗ ਰਹੀ ਆ ਸਰਵੇ ਦੀ ਥਾਂ ਦੇ ਉੱਤੇ, ਜੇ ਆਪਾਂ ਉਹਨਾਂ ਦੀ ਸਿੱਧੀ ਗੱਲ ਮੰਨੀਏ ਤਾਂ? ਮੈਂ ਤੁਹਾਨੂੰ ਸਿਰਫ 1-2 ਘਟਨਾਵਾਂ ਦੱਸ। ਨੰਬਰ 1 ਤਾਂ ਮੈਂ ਦਿੱਲੀ ਯੂਨੀਵਰਸਿਟੀ ਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਮੇਰੇ ਬਹੁਤ ਸਾਰੇ ਦੋਸਤ ਨੇ, ਉਹਨਾਂ ਨਾਲ ਮੈਂ ਅਕਸਰ ਇਨ ਟੱਚ ਰਹਿਣਾ।
ਤੇ ਉਹਨਾਂ ਨਾਲ ਮੇਰੀ ਗੱਲ ਹੋਈ 2-4 ਦੋਸਤਾਂ ਨਾਲ। ਉਹਨਾਂ ਨੂੰ ਮੈਂ ਪੁੱਛਿਆ ਕਿ ਜੋ ਸਰਵੇ ਆ ਰਹੇ ਹੈ ਦਿੱਲੀ ਦੇ ਵਿੱਚ ਉਹਨਾਂ ਨੂੰ ਸਾਈਡ ਲਾਈਨ ਤੇ ਕਰੋ ਤੁਸੀਂ, ਤੇ ਮੈਨੂੰ ਤੁਸੀਂ ਐਕਚੁਅਲ ਜਿਹੜੀ ਸਿਚੁਏਸ਼ਨ ਤੁਸੀਂ ਜਿਹੜੀ ਇੱਥੇ ਦੇਖ ਰਹੇ ਹੋ ਦਿੱਲੀ ਦੇ ਵਿੱਚ ਉਹਦੇ ਨਾਲ ਰੂਬਰੂ ਕਰਾਓ। ਤੇ ਉਹਨਾਂ ਨੇ ਸਾਫ਼ ਤੌਰ ਤੇ ਇੱਕੋ ਸੁਰ ਦੇ ਵਿੱਚ 2-3 ਮਿੱਤਰਾਂ ਨੇ ਮੈਨੂੰ ਇਹ ਗੱਲ ਦੱਸੀ ਹੈ, JNU ਤੇ ਦਿੱਲੀ ਯੂਨੀਵਰਸਿਟੀ ਦੇ ਮੇਰੇ ਪ੍ਰੋਫੈਸਰ ਮਿੱਤਰ ਨੇ। ਉਹਨਾਂ ਨੇ ਇਹੀ ਕਿਹਾ ਕਿ ਨੋ ਡਾਊਟ ਦਿੱਲੀ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਆਮ ਆਦਮੀ ਪਾਰਟੀ ਦੀ ਬਣ ਜਾ ਰਹੀ ਹੈ ਤੇ ਭਾਰਤੀ ਜਨਤਾ ਪਾਰਟੀ ਬਹੁਤ ਮੁਸ਼ਕਲ ਹਾਲਾਤ ਵਿੱਚ ਹੈ, ਬਹੁਤ ਜ਼ਿਆਦਾ ਮੁਸ਼ਕਲ ਹਾਲਾਤ ਵਿੱਚ ਹੈ। ਕਾਂਗਰਸ ਜਿਹੜੀ ਹੈ ਉਹ 8 ਸੀਟਾਂ ਤੋਂ ਘੱਟ ਕੇ 3-4 ਸੀਟਾਂ ਤੇ ਰਹਿਣ ਵਾਲੀ ਹੈ ਤੇ ਆਮ ਆਦਮੀ ਪਾਰਟੀ ਨੂੰ ਜਿਹੜੀਆਂ ਘੱਟ ਗਿਣਤੀਆਂ ਜਿਹਦੇ 'ਚ ਸਿੱਖ ਭਾਈਚਾਰਾ ਵੀ ਹੈ, ਈਸਾਈ ਭਾਈਚਾਰਾ ਵੀ ਹੈ, ਮੁਸਲਿਮ ਭਾਈਚਾਰਾ ਵੀ ਹੈ, ਉਹ ਘੱਟ ਗਿਣਤੀਆਂ ਨੇ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਹੱਥਾਂ ਚੁੱਕ ਲੈਣਾ ਇਸ ਵਾਰ ਇਹਨਾਂ ਚੋਣਾਂ ਦੇ ਵਿੱਚ, ਕਿਉਂਕਿ ਖਾਸ ਤੌਰ ਤੇ ਜਿਹੜੀ ਮੁਸਲਿਮ ਕਮਿਊਨਿਟੀ ਹੈ ਉਹਦਾ ਵਿਸ਼ਵਾਸ ਹੁਣ ਭਾਰਤੀ ਜਨਤਾ ਪਾਰਟੀ ਤੇ ਬਿਲਕੁਲ ਨਹੀਂ ਹੈ। ਜਿਸ ਕਿਸਮ ਦਾ ਭਾਰਤੀ ਜਨਤਾ ਪਾਰਟੀ 'ਚ ਦਿੱਲੀ 'ਚ ਸਰਕਾਰ ਬਣੀ ਹੈ, ਯਾਨੀ ਕੇਂਦਰ 'ਚ ਸਰਕਾਰ ਬਣੀ ਹੈ, ਜਿਸ ਕਿਸਮ ਦੀਆਂ ਪਹਿਲ ਕਦਮੀਆਂ ਭਾਰਤੀ ਜਨਤਾ ਪਾਰਟੀ ਸਰਕਾਰ ਲੈ ਰਹੀ ਹੈ, ਜਿਵੇਂ ਭਾਰਤੀ ਜਨਤਾ ਪਾਰਟੀ ਜਾਂ RSS ਦੇ ਲੋਕ ਰੋਜ਼ ਹੀ ਇਸ ਕਿਸਮ ਦੇ ਬਿਆਨ ਦੇ ਰਹੇ ਆ ਕਿ ਤੁਸੀਂ ਦੇਸ਼ ਦੇ ਵਿੱਚ ਜੇ ਰਹਿਣਾ ਆ ਤਾਂ ਸਾਰੇ ਜਿਹੜੇ ਅਸੀਂ ਹਿੰਦੂ ਹਾਂ ਤੇ ਕੋਈ ਵੱਖਰਾ ਧਰਮ ਨਹੀਂ ਸਾਡਾ, ਸਾਡੀ ਜ਼ੁਬਾਨ ਇੱਕ ਹੈ, ਸਾਡਾ ਮੁਲਕ ਇੱਕ ਹੈ, ਸਾਡੀ ਭਾਸ਼ਾ ਇੱਕ ਹੈ। ਬਈ ਹਿੰਦੁਸਤਾਨ ਦੀ ਜਿਹੜੀ ਰਾਜਨੀਤੀ ਕਰ ਰਹੀ ਹੈ BJP ਨਰਿੰਦਰ ਮੋਦੀ ਦੀ ਅਗਵਾਈ 'ਚ ਸਰਕਾਰ 'ਚ ਆਉਣ ਤੋਂ ਬਾਅਦ, ਉਹਦੇ ਕਰਕੇ ਜਿਹੜੀਆਂ ਘੱਟ ਗਿਣਤੀਆਂ ਉਹ ਬਹੁਤ ਜ਼ਿਆਦਾ ਦੁਖੀ ਨੇ BJP ਤੋਂ, ਤੇ ਉਹ ਘੱਟ ਗਿਣਤੀਆਂ ਸਾਰੀਆਂ ਆਮ ਆਦਮੀ ਪਾਰਟੀ ਨੂੰ ਜਾ ਰਹੀਆਂ ਜਿਹੜੀਆਂ ਕਾਂਗਰਸ ਨੂੰ ਜਾਣੀਆਂ ਸੀ, ਕਿਉਂਕਿ ਕਾਂਗਰਸ ਤੋਂ ਵਿਸ਼ਵਾਸ ਉੱਠ ਗਿਆ ਦਿੱਲੀ ਦੇ ਵਿੱਚ। ਇਸ ਕਰਕੇ ਉਹ ਸਾਰੀ ਵੋਟ ਕਾਂਗਰਸ ਦੀ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਵੱਲ ਸ਼ਿਫਟ ਹੋ ਗਈ ਹੈ। ਦੂਜੀ ਗੱਲ, ਮੈਂ ਉੱਥੇ ਇੱਕ ਹੋਰ ਵਿਅਕਤੀ ਨੂੰ ਪੁੱਛਿਆ ਜਿਹੜਾ ਬਿਲਕੁਲ ਕਾਮਨ ਹੈ, ਮੇਰਾ ਸ਼ਾਇਰ ਮਿੱਤਰ ਹੈ, ਤੇ ਉਹਨੇ ਵੀ ਮੈਨੂੰ ਇੱਦਾਂ ਦੀ ਗੱਲ ਦੱਸੀ ਹੈ ਵੀ ਹਾਂ ਵੀ ਆਮ ਆਦਮੀ ਪਾਰਟੀ ਹੀ ਉੱਥੇ ਜਿੱਤਣ ਵਾਲੀ ਹੈ। ਇਹਨਾਂ ਦਿਨਾਂ 'ਚ ਮੇਰੇ 5-4 ਦੋਸਤ ਦਿੱਲੀ ਗਏ, ਉਹਨਾਂ ਨੂੰ ਮੈਂ ਪੁੱਛਿਆ ਵੀ ਤੁਸੀਂ ਦਿੱਲੀ ਜਾ ਕੇ ਆਏ ਹੈ, ਤੇ ਉਹਨਾਂ ਨੇ ਮੈਨੂੰ ਆ ਕੇ ਇਹ ਗੱਲ ਦੱਸੀ ਹੈ ਵੀ ਜਿਹੜੇ ਸਧਾਰਨ ਲੋਕ ਨੇ, ਸਬਜ਼ੀ ਵੇਚਣ ਵਾਲੇ, ਰੇਹੜੀ ਲਾਉਣ ਵਾਲੇ ਜਾਂ ਚਾਲਕ ਹੈ ਜਾਂ ਆਟੋ ਚਾਲਕ ਹੈ, ਉਹਨਾਂ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਤੁਸੀਂ ਵੋਟ ਕਿਹਨੂੰ ਪਾਉਣੀ ਹੈ ਤਾਂ ਉਹ ਇਹ ਕਹਿੰਦੇ ਆ ਕਿ ਅਸੀਂ ਤਾਂ ਅਰਵਿੰਦ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਨੂੰ ਹੀ ਵੋਟ ਪਾਉਣੀ ਹੈ, ਪਰ ਨਾਲ ਉਹ ਪੰਜਾਬੀਆਂ ਦਾ ਧੰਨਵਾਦ ਕਰਦੇ ਆ ये कह के कि आपका बहुत धन्यवाद, आपने हमारी पार्टी को पंजाब में 4 MP जिता दिए। जी जी, ਜਿਹੜੀ ਪੰਜਾਬ ਦੇ ਜਿਹੜੇ 4 MP ਜਿੱਤੇ ਆ ਉਹਨਾਂ ਵਾਸਤੇ ਉਹ ਪੰਜਾਬੀਆਂ ਨੂੰ ਦੇਖ ਕੇ ਪੰਜਾਬੀ ਦਾ ਧੰਨਵਾਦ ਕਰਦੇ ਆ। ਜੀ ਜਿਹੜੇ ਸਧਾਰਨ ਲੋਕ ਹੈ, ਜਿਹੜੇ ਪਾਰਟੀ ਦੇ ਕਾਰਡ ਹੋਲਡਰ ਨਹੀਂ, ਇਹ ਇੱਕ ਲਹਿਰ ਜਾਂ ਹਵਾ ਜਿਹੜੀ ਹੈ ਦਿੱਲੀ ਦੀ ਬਣੀ ਹੋਈ ਹੈ, ਜਿਹਦੇ ਬੜੇ ਪੋਜ਼ਿਟਿਵ ਨਤੀਜੇ ਸ਼ਾਇਦ ਭਾਰਤੀ ਰਾਜਨੀਤੀ ਦੇ ਵਿੱਚ ਹੋਣਗੇ ਉੱਥੇ ਦਿੱਲੀ 'ਚ ਉਹਨਾਂ ਦੀ ਸਰਕਾਰ ਬਣ ਦੇ ਨਾਲ। ਜੀ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਸੁਸ਼ੀਲ ਦੋਸਾਂਝ ਜੀ, ਤੁਸੀਂ ਜੁੜੇ ਇਹਨਾਂ ਗੱਲਾਂ ਦੇ ਪਿੱਛੇ ਕੀ ਗਹਿਰਾਈ ਆ, ਗਹਿਰਾਈ ਦੇ ਵਿੱਚ ਕਿਹੜੀਆਂ ਅਸਲ ਜਿਹੜੀਆਂ ਗੱਲਾਂ ਲੁਕੀਆਂ ਆ ਉਹ ਸਾਨੂੰ ਜਾਣੂ ਕਰਵਾਇਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਅਗਲੇ ਬੁਲੇਟਿਨ ਤੱਕ ਲਈ ਧੰਨਵਾਦ ਤੇ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ। ਸੋ ਤੁਸੀਂ ਸੁਣ ਰਹੇ ਸੀ ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੁੰਦਾ ਆ। ਅਗਲੇ ਬੁਲੇਟਿਨ ਤੱਕ ਲਈ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।